ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 21 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725252। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਦੀ ਤਰਾਸਦੀ ਤੋਂ, ਪੰਜਾਬ ਦੇ ਦੁਖਾਂਤ ਤੋਂ, ਹੜ੍ਹਾਂ ਤੋਂ। ਹਿਮਾਚਲ ਤੇ ਪੰਜਾਬ ਦੇ ਵਿੱਚ ਇਸ ਕੁਦਰਤੀ ਕਹਿਰ ਨੇ ਬੜਾ ਕਹਿਰ ਢਾਇਆ। ਪੰਜਾਬ ਦੇ ਵਿੱਚ ਜਿਹੜੇ ਹੜ੍ਹ ਨੇ ਸ਼ਰਮਾ ਜੀ, ਉਹ ਕੁਦਰਤੀ ਮਾਰ ਨੇ ਜਾਂ ਫਿਰ ਕੋਈ ਸਿਆਸੀ ਸਾਜ਼ਿਸ਼ ਲੱਗਦੀ ਹੈ ਤੁਹਾਨੂੰ? ਪ੍ਰਵੀਨ ਜੀ, ਇਹ ਪਿਛਲੇ ਕੁਝ ਦਿਨਾਂ ਤੋਂ ਪੰਜਾਬ 'ਚ ਇੱਕ ਨਵੀਂ ਚਰਚਾ ਛਿੜੀ ਹੈ ਜੀ। ਉਹ ਚਰਚਾ ਧਿਆਨ ਵੀ ਮੰਗਦੀ ਹੈ ਤੇ ਮੰਥਨ ਵੀ ਮੰਗਦੀ ਹੈ। ਠੀਕ ਹੈ ਜੀ। 1988 ਦੇ ਵਿੱਚ ਪੰਜਾਬ 'ਚ ਹੜ੍ਹ ਆਉਂਦੇ ਨੇ ਹਾਂਜੀ। ਤੇ ਕਹਿੰਦੇ ਜੀ ਹੁਣ 35 ਸਾਲਾਂ ਬਾਅਦ 2023 'ਚ ਉਹੇ ਜਿਹੇ ਹੜ੍ਹ ਆਏ ਨੇ ਜੀ। 1988 ਦੇ ਵਿੱਚ ਭਾਖੜਾ ਡੈਮ ਔਰ ਪੌਂਗ ਡੈਮ ਦੇ ਇਕੱਠੇ ਫਲੱਡ ਗੇਟ ਖੋਲ੍ਹਣੇ ਪਏ ਸੀ। ਹੂੰ। ਅੱਜ ਫੇਰ ਫਲੱਡ ਗੇਟ ਇਕੱਠੇ ਵੀ ਖੋਲ੍ਹਣੇ ਪੈਂਦੇ ਆ, 10 ਤੋਂ 12 ਫੁੱਟ ਖੋਲ੍ਹਣੇ ਪੈਂਦੇ ਆ। ਹੂੰ। ਪਰ 1988 ਔਰ 2023 ਤੱਕ ਆਉਂਦੇ ਤਕਨੀਕੀ ਤੌਰ ਤੇ ਬਹੁਤ ਕੁਝ ਅਸੀਂ ਹਾਸਲ ਕਰ ਲਿਆ। ਹੂੰ। ਜੇ ਅਸੀਂ ਤਕਨੀਕੀ ਤੌਰ ਤੇ ਇੰਨੇ ਮਾਹਰ ਹਾਂ ਕਿ ਸਾਨੂੰ ਇਹ ਵੀ ਪਤਾ ਹੁੰਦਾ ਕਿ ਅੱਜ ਬੱਦਲ ਕਿੱਥੇ ਵਰੂਗਾ, ਕਿੰਨਾ ਮੀਂਹ ਵਰੂਗਾ, ਕਿਹੜੇ ਖੇਤਰ 'ਚ ਵਰੂਗਾ, ਔਲਾ ਜੇ ਡਿੱਗਣਾ ਹੈ, ਗੜੇ ਜੇ ਪੈਣੇ ਆ ਤਾਂ ਕਿੰਨੇ ਸਾਈਜ਼ ਦੇ ਪੈਣੇ ਆ, ਕਿਸ ਦਿਨ ਮੌਸਮ ਖੁਸ਼ਕ ਰਹਿਣਾ ਹੈ, 24 ਘੰਟਿਆਂ 'ਚੋਂ ਕਿਹੜੇ ਘੰਟਿਆਂ ਦੇ ਵਿੱਚ ਕਿੰਨੇ % ਮੀਂਹ ਪੈ ਸਕਦਾ ਹੈ, ਕਿੰਨੇ % ਨਹੀਂ। ਤੇ ਉਸ ਦੇ ਬਾਵਜੂਦ ਵੀ ਹੜ੍ਹ ਆ ਜਾਣ, ਫਿਰ ਇਹਨੂੰ ਕੁਦਰਤੀ ਆਫਤ ਕਹੋਗੇ ਜਾਂ ਸਾਜ਼ਿਸ਼ ਕਹੋਗੇ? ਜੀ। ਮੈਂ ਪੰਜਾਬ ਤੋਂ ਪਹਿਲਾਂ ਗੱਲ ਹਿਮਾਚਲ ਦੀ ਕਰਨਾ ਚਾਹੁੰਦਾ ਹਾਂ। ਹਿਮਾਚਲ ਦੇ ਵਿੱਚ ਪ੍ਰਵੀਨ ਜੀ ਪੂਰੀ ਤਰ੍ਹਾਂ ਤਹਿਸ ਨਹਿਸ ਹੋਇਆ ਹਿਮਾਚਲ। ਠੀਕ ਹੈ। ਹਿਮਾਚਲ ਦੇ ਵਿੱਚ ਜੋ ਕਹਿਰ ਵਰਪਿਆ ਉਹਦੇ ਪਿੱਛੇ ਆਪਾਂ ਤਕਨੀਕੀ ਕਾਰਨਾਂ ਤੇ ਵਿਸਥਾਰਤ ਪਿਛਲੇ ਦਿਨੀ ਖਬਰਾਂ ਕੀਤੀਆਂ ਕਿ ਉਹ ਪਹਾੜਾਂ ਦੀ ਕਟਾਈ ਦਾ ਮਸਲਾ, ਦਰਖਤਾਂ ਦੀ ਕਟਾਈ ਦਾ ਮਸਲਾ ਹੈ, ਉੱਥੇ ਸੁਰੰਗਾਂ ਬਣਾਉਣ ਦਾ ਮਸਲਾ, ਉਹ ਸਾਰੇ ਕਾਰਨ ਬਣੇ। ਜਦੋਂ ਕਿ 2020 ਦੇ ਵਿੱਚ 16 ਵਾਰ ਲੈਂਡਸਲਾਈਡਿੰਗ ਹੈ, ਪਰ 2022 ਦੇ ਵਿੱਚ 117 ਵਾਰ ਹੈ ਜੀ, ਪਰ 2023 ਦੇ ਵਿੱਚ 55 ਦਿਨਾਂ 'ਚ 113 ਵਾਰ ਹੈ। ਠੀਕ ਹੈ। ਮਤਲਬ ਕੁਦਰਤੀ ਕਰੋਪੀ ਤਾਂ ਹੈ, ਪਰ ਉਹ ਕੁਦਰਤੀ ਕਰੋਪੀ ਦਾ ਆਧਾਰ ਕੀ ਹੈ? ਮਨੁੱਖੀ ਕਤਾਈਆਂ, ਮਤਲਬ ਕਿ ਬੇਲੋੜਾ ਵਿਕਾਸ, ਕੰਕਰੀਟ ਦੇ ਜੰਗਲ, ਸੜਕਾਂ ਹੈ, ਉਹ ਜਿਹੜੀਆਂ ਟਨਲ ਦੇ ਨਾਂ ਦੇ ਉੱਤੇ ਸੁਰੰਗਾਂ, ਉਹ ਸਾਰਾ ਕੁਝ ਹੈ। ਪਰ ਮੈਂ ਇਹ ਕੁਦਰਤੀ ਕਰੋਪੀ ਕਹਿ ਲਓ ਹਿਮਾਚਲ 'ਚ ਆਈ, ਇਹ ਮਨੁੱਖੀ ਕਤਾਹੀ ਕਹਿ ਲਓ, ਅਣਵਿਗਿਆਨਕ ਵਿਗਿਆਨਕ ਵਿਕਾਸ ਕਹਿ ਲਓ, ਪਰ ਕੀ ਤੁਹਾਨੂੰ ਕੇਂਦਰ ਲੱਭਿਆ ਇੱਥੇ? ਕੀ ਤੁਹਾਨੂੰ ਕੇਂਦਰ ਸਰਕਾਰ ਦਿਖੀ ਕਿ ਹਿਮਾਚਲ 'ਚ ਹੰਝੂ ਬਹਾਉਣ ਆਈ ਹੋਵੇ? ਜੀ। ਅਗਲੇ ਕਹਿੰਦੇ ਕਿ ਬਾਹਰ ਵਾਲੇ ਤਾਂ ਬਾਅਦ 'ਚੋਂ ਆਉਣਗੇ, ਮੋਦੀ ਅਮਿਤ ਸ਼ਾਹ ਦਾ ਨਾਮ ਮੂੰਹ ਕਰਨ, ਅਨੁਰਾਗ ਠਾਕਰ ਨੇ ਨਹੀਂ ਮੂੰਹ ਕੀਤਾ ਕਹਿੰਦੇ ਇੱਧਰ ਨੂੰ ਤਾਂ। JP ਨੱਡਾ ਨੂੰ ਵੀ ਬਹੁਤ ਦੇਰ ਨਾਲ ਯਾਦ ਆਈ ਕਿ ਅੱਛਾ ਮੈਂ ਵੋਟਾਂ ਵੀ ਕਹਿੰਦਾ ਇੱਥੋਂ ਹੀ ਲੈਣੀ ਹੈ। ਜੀ ਬਿਲਕੁਲ। ਸੋ ਇਸ ਲਈ ਇਹ ਆਪਣੇ ਸਵਾਲ ਹੈ, ਹਿਮਾਚਲ ਔਰ ਪੰਜਾਬ 'ਚ ਜਿਹੋ ਜਿਹਾ ਨੁਕਸਾਨ ਪਿਛਲੇ ਦਿਨੀ ਹੋਇਆ ਜਾਂ ਅਜੇ ਵੀ ਜਾਰੀ ਆ, ਉਹਦੇ ਬਾਰੇ ਕੇਂਦਰ ਦੇ ਮੂਹਰੇ ਰਾਹਤ ਰਾਸ਼ੀਆਂ ਦੇ ਚਿੱਠੀਆਂ ਚਲੀ ਗਈਆਂ ਤੇ ਹੋ ਸਕਦਾ ਦੇ ਦੇਣ। 200 ਕਰੋੜ ਦੀ ਗੱਲ ਹੋਈ ਆ, ਹਿਮਾਚਲ ਨੂੰ ਦੇਣ ਲੱਗਿਆ, ਪਰ ਕੀ ਨਰਿੰਦਰ ਮੋਦੀ ਦਾ ਕੋਈ ਟਵੀਟ, ਕੀ ਕੋਈ ਹੰਝੂ, ਕੀ ਕੋਈ ਹੈਲੀਕਾਪਟਰ ਉੜਿਆ? ਨਹੀਂ ਉੜਿਆ, ਕਿਉਂਕਿ ਹਿਮਾਚਲ 'ਚ ਭਾਜਪਾ ਦੀ ਸਰਕਾਰ ਨਹੀਂ ਆ। ਜੇ ਸਰਕਾਰ ਹੁੰਦੀ
ਤਾਂ ਮੋਦੀ ਜੀ ਦੁੱਖ ਵੰਡਾਉਣ ਵੀ ਆਉਂਦੇ, ਨੈਸ਼ਨਲ ਟੀਵੀ ਤੇ 8-8 ਘੰਟਿਆਂ ਦੇ ਪ੍ਰੋਗਰਾਮ ਵੀ ਚੱਲਦੇ। ਤੇ ਉਸੇ ਤਰ੍ਹਾਂ ਪੰਜਾਬ 'ਚ ਵੀ ਭਾਜਪਾ ਦੀ ਸਰਕਾਰ ਨਹੀਂ ਹੈ ਜੀ। ਤੇ ਫਿਰ ਕੇਂਦਰ ਨੂੰ ਕੀ ਲੈਣਾ? ਕੇਂਦਰ ਨੇ ਰੁੱਖ ਨਹੀਂ ਕੀਤਾ ਪੰਜਾਬ ਕੰਨੀ ਦਾ, ਜੀ। ਦੁੱਖ ਨਹੀਂ ਵੰਡਾਇਆ। ਤੇ ਜੇ ਜੀ। ਕੇਂਦਰ ਨੇ ਦੁੱਖ ਨਹੀਂ ਬਣਾਇਆ ਤਾਂ ਨੈਸ਼ਨਲ ਟੀਵੀਆਂ ਤੇ ਖਬਰ ਵੀ ਹੈ ਨਹੀਂ। ਬਿਲਕੁਲ। ਯੂਪੀ ਬਿਹਾਰ ਦੇ ਵਿੱਚ ਕੋਈ ਇੱਕ ਘਰ ਡਿੱਗ ਜਵੇ, ਕਿਤੇ ਕੁੱਤੇ ਨੂੰ ਵੱਢ ਲਵੇ, ਉਹ ਵੀ 4-4 ਘੰਟੇ ਬਾਰ-ਬਾਰ ਬਦਲ ਕੇ ਪੈਕਟਾਂ 'ਚ ਖਬਰਾਂ ਚੱਲਦੀਆਂ, ਪ੍ਰਾਈਮ ਟਾਈਮ ਹੋ ਜਾਂਦੇ। ਤੇ ਪਰ ਪੰਜਾਬ ਦੇ ਵਿੱਚ ਨਿਤ ਦਿਨ ਜੋ ਕੁਝ ਵਾਪਰਿਆ ਉਹਦੀ ਖਬਰੇ ਨਹੀਂ ਹੈਗੀ। ਪਰ ਆਪਾਂ ਗੱਲ ਕਰਨ ਲਈ ਬੈਠੇ ਹਾਂ ਕਿ ਕੀ ਇਹ ਕੁਦਰਤੀ ਕਰੋਪੀ ਹੈ ਪੰਜਾਬ 'ਚ, ਇਹ ਹੜ੍ਹ ਜੀ, ਜਾਂ ਇਹ ਸਾਜ਼ਿਸ਼ ਹੈ, ਸਿਆਸੀ ਸਾਜ਼ਿਸ਼ ਹੈ? ਪ੍ਰਵੀਨ ਜੀ, ਪਿਛਲੇ 10-12 ਦਿਨਾਂ ਤੋਂ ਪੰਜਾਬ ਜਿਸ ਦੁੱਖ ਦੀ ਘੜੀ ਚੋਂ ਲੰਘ ਰਿਹਾ, 7-8 ਜ਼ਿਲ੍ਹੇ, ਰੋਪੜ ਜ਼ਿਲ੍ਹਾ ਜਿਹੜਾ ਸਰਹੱਦੀ ਜ਼ਿਲ੍ਹਾ ਨਹੀਂ ਹੈ, ਹੁਸ਼ਿਆਰਪੁਰ ਜ਼ਿਲ੍ਹਾ ਸਰਹੱਦੀ ਜ਼ਿਲ੍ਹਾ ਨਹੀਂ ਹੈ, ਹੈ ਨਾ, ਉਹ ਤੋਂ ਇਲਾਵਾ ਨਵਾਂ ਸ਼ਹਿਰ ਤੋਂ ਗਾਂਹ ਨੂੰ ਲੰਘ ਜਾਈਏ, ਜੇ ਲੁਧਿਆਣੇ ਮੋਗੇ ਤੋਂ ਗਾਂਹ ਨੂੰ ਵੀ ਲੰਘ ਜਾਈਏ ਤਾਂ ਗਾਹਾਂ ਜਾ ਕੇ ਫਿਰ ਸਰਹੱਦੀ ਜ਼ਿਲ੍ਹੇ ਸਾਡੇ, ਚਾਹੇ ਉਹ ਤਰਨਤਾਰਨ ਆ, ਚਾਹੇ ਗੁਰਦਾਸਪੁਰ ਆ, ਚਾਹੇ ਫਿਰੋਜ਼ਪੁਰ, ਫਰੀਦਕੋਟ, ਉਹ ਖੇਤਰਾਂ 'ਚ ਉਹਨਾਂ ਨੂੰ ਔਰ ਇਹਨਾਂ ਨੂੰ ਮਿਲਾ ਕੇ 7 ਤੋਂ 9 ਜ਼ਿਲ੍ਹੇ ਸਾਡੇ ਅੱਜ ਦੀ ਤਰੀਕ 'ਚ ਵੀ ਹੜ੍ਹ ਦੀ ਮਾਰ ਹੇਠ ਨੇ ਜੀ। ਪਰ ਪੰਜਾਬ 'ਚ ਤਾਂ ਪਿਛਲੇ 15 ਦਿਨਾਂ ਤੋਂ ਮੀਂਹ ਨਹੀਂਗਾ ਜੀ। ਬਿਲਕੁਲ ਸਹੀ ਹੈ। ਜੇ ਪੰਜਾਬ 'ਚ ਮੀਂਹ ਨਹੀਂਗਾ ਫਿਰ ਹੜ੍ਹ ਕਿੱਥੋਂ? ਫਿਰ ਲੌਜਿਕ ਹੈਗਾ ਕਿ ਹਿਮਾਚਲ 'ਚ ਮੀਂਹ ਵਰਿਆ, ਉਹਦੇ ਨਾਲ ਕਹਿੰਦੇ ਡੈਮ ਭਰੇ। ਪਰ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਜਿਹੜੀ ਤਕਨੀਕ ਦੀ ਗੱਲ ਕਰਦੇ ਆ ਪ੍ਰਵੀਨ ਜੀ, ਜੇ ਤੁਹਾਡੇ ਵਰਗਾ ਬੰਦਾ ਕੋਈ ਸਮਾਗਮ ਰੱਖਣ ਤੋਂ ਪਹਿਲਾਂ, ਕੋਈ ਵਿਆਹ ਸਮਾਗਮ ਮੰਗਣੀ ਰੱਖਣ ਤੋਂ ਪਹਿਲਾਂ, ਅਖੰਡ ਪਾਠ ਦਾ ਭੋਗ ਰਮਾਇਣ ਦਾ ਪਾਠ ਰਖਾਉਣ ਤੋਂ ਪਹਿਲਾਂ ਦੇਖਦਾ ਕਿ ਅਗਲੇ 3 ਦਿਨ ਮੌਸਮ ਕਿਹੋ ਜਿਹਾ, ਬਿਲਕੁਲ, ਤਾਂ ਡੈਮ ਵਾਲਿਆਂ ਨੂੰ ਦੇਖਣਾ ਨਹੀਂ ਆਉਂਦਾ ਕਿ ਆਉਣ ਵਾਲੇ ਦਿਨਾਂ 'ਚ ਕਿੰਨਾ ਮੀਂਹ ਵਰਨਾ। ਉਹਦੇ ਹਿਸਾਬ ਨਾਲ ਪਹਿਲਾਂ ਪਾਣੀ ਨਹੀਂ ਛੱਡਿਆ ਜਾ ਸਕਦਾ ਸੀ। ਜੀ ਜੀ, ਸਹੀ ਹੈ। ਇਹ ਆਪਣੇ ਆਪ 'ਚ ਸਵਾਲ ਹੈ ਕਿ ਪਾਣੀ ਛੱਡਣ ਦੀ ਜਿਹੜੀ ਮਤਲਬ ਕਿ ਇੱਕ ਰੋਟੇਸ਼ਨ ਬਣਾਈ, ਉਹ ਕਤਾਹੀ ਹੈ, ਉਹ ਸ਼ਰਾਰਤ ਹੈ, ਉਹ ਸਾਜ਼ਿਸ਼ ਹੈ, ਜਾਂ ਇੱਕ ਆਪ ਮਹਾਰਿਆ ਕਿ ਹਾਂ ਆਏ, ਗੁੱਠਾ ਲਾਇਆ, ਮਸ਼ੀਨ ਤੇ ਡਿਊਟੀ ਲੱਗ ਗਈ, ਹੈ ਨਾ, ਗੇਮ ਖੇਡ ਲਏ, ਤਾਂਸ ਕੁੱਟ ਲਈ, ਗੱਲਾਂ ਮਾਰ ਲੀਆਂ, ਰਿਸ਼ਤੇਦਾਰਾਂ ਨੂੰ ਫੋਨ ਕਰ ਲਏ, ਇੱਕ ਕੁਰਸੀ ਤੇ ਬਹਿ ਗਏ, ਜੁੱਤੇ ਖੋਲ ਕੇ ਦੂਈ ਕੁਰਸੀ ਜਾਂ ਮੇਜ਼ ਤੇ ਲੱਤਾਂ ਰੱਖ ਲੀਆਂ, ਡਿਊਟੀ ਖਤਮ ਹੋ ਗਈ, ਗੁੱਠਾ ਲਾਇਆ ਤੇ ਚੱਲ ਗਏ, ਜਦ ਹੜ੍ਹ ਆ ਗਿਆ ਉਹ ਪਾਣੀ ਛੱਡ ਦੋ। ਵੈਸੇ ਹੀ ਹੋ ਸਕਦਾ ਕੀ ਇਹ ਵਰਤਾਰਾ ਹੈ? ਜਾਂ ਕੁਝ ਧਿਰਾਂ ਪੰਜਾਬ ਦੀਆਂ ਸਿਆਸੀ ਧਿਰਾਂ ਜਿਨ੍ਹਾਂ ਨੂੰ ਵੱਖਰੀ ਲੈਣ ਦੀ ਧਿਰ ਮੰਨਿਆ ਜਾਂਦਾ, ਉਹਨਾਂ ਧਿਰਾਂ ਨੇ ਸਵਾਲ ਖੜੇ ਕੀਤੇ ਨੇ ਕਿ 1988 ਦੇ ਵਿੱਚ ਵੀ ਪੰਜਾਬ ਛੱਡ ਨਹੀਂ ਆਏ ਸੀ, ਸ਼ਰਾਰਤਨ ਪੰਜਾਬ 'ਚ ਪਾਣੀ ਛੱਡਿਆ ਗਿਆ ਸੀ, ਉਸ ਸਮੇਂ ਖਾੜਕੂ ਲਹਿਰ ਸਿਖਰ ਤੇ ਸੀ, ਉਹਦਾ ਧਿਆਨ ਹਟਾਉਣ ਲਈ ਜਾਂ ਉਹਦੇ ਉੱਤੇ ਪਾਣੀ ਫੇਰਨ ਦੇ ਲਈ ਪੰਜਾਬ 'ਚ ਪਾਣੀ ਛੱਡਿਆ ਗਿਆ। ਠੀਕ ਹੈ, ਪਰ ਹੁਣ ਤਾਂ ਕੋਈ ਖਾੜਕੂ ਲਹਿਰ ਨਹੀਂ ਹੈ। ਪਰ ਪੰਜਾਬ ਦੀ ਤਸਵੀਰ ਕਹਿੰਦੇ ਖਾੜਕੂ ਹੈ। ਇਹ ਤਾਂ ਹੈ, ਬਿਲਕੁਲ। ਪੰਜਾਬ 'ਚ ਨਾਬਰੀ ਹੈ ਕਹਿੰਦੇ ਜੀ, ਤੇ ਉਹ ਨਾਬਰੀ ਦਾ ਝਲਕ ਪੰਜਾਬ ਕਹਿੰਦੇ ਕਿਸਾਨ ਅੰਦੋਲਨ 'ਚ ਦਿਖਾ ਕੇ ਆਇਆ। ਕਹਿੰਦੇ ਉਹਦਾ ਬਦਲਾ ਲੈ ਰਿਹਾ ਕੇਂਦਰ। ਇਹ ਕੁਝ ਰਾਜਨੀਤਿਕ ਧਿਰਾਂ ਦੇ ਦੋਸ਼ ਨੇ। ਮੈਂ ਤਾਂ ਹੀ ਪਹਿਲਾਂ ਕਿਹਾ ਕਿ ਇਹਦੇ ਉੱਤੇ ਚਰਚਾ ਵੀ ਹੋਣੀ ਚਾਹੀਦੀ ਹੈ ਤੇ ਮੰਥਨ ਵੀ ਹੋਣਾ ਚਾਹੀਦਾ। ਉਹਨਾਂ ਦੇ ਸਵਾਲਾਂ ਦੇ ਜਵਾਬ ਦੇਵੇ, ਚਾਹੇ ਸੂਬਾ ਸਰਕਾਰ ਦੇਵੇ, ਚਾਹੇ BBMP ਦੇਵੇ, ਚਾਹੇ ਕੇਂਦਰ ਦੇਵੇ, ਚਾਹੇ ਮੌਜੂਦਾ ਪ੍ਰਸ਼ਾਸਨ ਜਿਹੜਾ ਕਹਿੰਦਾ ਕਿ ਹਾਂ ਅਸੀਂ ਦੇਖ ਰਹੇ ਹਾਂ ਜੀ, ਪ੍ਰਬੰਧ ਸਾਡੀ ਨਜ਼ਰ 'ਚ ਹੈ, ਉਹ ਜਵਾਬ ਦੇਣ। ਉਹਨਾਂ ਰਾਜਨੀਤਿਕ ਧਿਰਾਂ ਦਾ ਇਹ ਕਹਿਣਾ ਕਿ ਇਹ 1988 ਵਾਂਗ ਇੱਕ ਵਾਰ ਫਿਰ ਪੰਜਾਬ ਨੂੰ ਦਰੜ ਕੇ ਰੱਖਣ ਦੀ ਜਿਹੜੀ ਪ੍ਰਵਿਰਤੀ ਹੈ ਉਹ ਕੇਂਦਰ ਦੇ ਮਨ 'ਚ, ਉਹ ਪ੍ਰਸ਼ਾਸਨ ਦੇ ਮਨ 'ਚ ਪਈ ਆ। ਉਸ ਸਮੇਂ ਤਾਂ BBMP ਦਾ ਕੰਟਰੋਲ ਵੀ ਸਿੱਧਾ ਕੇਂਦਰ ਕੋਲ ਨਹੀਂ ਸੀ। ਇਹਦਾ ਮਤਲਬ ਕੀ ਉਸ ਸਮੇਂ ਸਾਡੇ ਅਧਿਕਾਰੀ ਵਿਕੇ ਜਾਂ ਡਰ ਸੀ ਕੋਈ, ਤੇ ਅੱਜ ਦਾ ਕੰਟਰੋਲ ਵੀ ਕੇਂਦਰ ਕੋਲ ਜੀ। ਅੱਜ ਤਾਂ ਪੰਜਾਬ ਦੇ ਹੱਥੇ ਨਹੀਂਗਾ BBMP ਦਾ ਕੰਟਰੋਲ। ਫਿਰ ਇਹ ਸਵਾਲ ਜ਼ਿਆਦਾ ਵੱਡਾ ਬਣਦਾ, ਕਿਉਂਕਿ ਅੱਜ ਦੀ ਤਰੀਕ 'ਚ ਜਦੋਂ ਇਹ ਪਤਾ ਹੈ ਕਿ ਆਉਣ ਵਾਲੇ ਅਗਲੇ ਹਫ਼ਤੇ ਹਿਮਾਚਲ 'ਚ ਇੰਨਾ ਮੀਂਹ ਪੈਣਾ, ਇੰਨੇ ਘੰਟੇ ਪੈਣਾ ਔਰ ਇੰਨਾ ਮੀਂਹ ਪੈਣਾ, ਇੰਨੇ ਘੰਟੇ ਔਰ ਇੰਨੇ ਮੀਂਹ ਦਾ ਮਤਲਬ ਹੁੰਦਾ ਕਿ ਤੁਹਾਨੂੰ ਪਤਾ ਲੱਗਦਾ ਕਿ ਡੈਮ 'ਚ ਇੰਨੇ ਫੁੱਟ ਪਾਣੀ ਵੱਧ ਜਾਣਾ, ਤੇ ਤੁਸੀਂ ਰੂਟੀਨ 'ਚ ਜਿੰਨਾ ਪਾਣੀ ਰੋਜ਼ ਨਹਿਰਾਂ 'ਚ ਛੱਡਦੇ ਹੋ ਉਹ ਛੱਡਦੇ ਹੋ, ਪਰ ਦਰਿਆਵਾਂ 'ਚ ਤੁਸੀਂ ਜਦੋਂ ਤੁਹਾਡਾ ਕਹਿੰਦੇ ਜੀ ਖਤਰੇ ਨਿਸ਼ਾਨ ਤੇ ਆ ਗਿਆ ਫੇਰ ਛੱਡਦੇ ਹਾਂ ਅਸੀਂ, ਪਰ ਉਹ ਇੱਕਦਮ ਛੱਡਣ ਦੀ ਬਜਾਏ ਪਹਿਲਾਂ ਥੋੜਾ ਪਾਣੀ ਰਿਲੀਜ਼ ਕਿਉਂ ਨਹੀਂ ਕੀਤਾ ਗਿਆ? ਬਿਲਕੁਲ ਸਹੀ ਹੈ। ਜੇ ਕੀਤਾ ਗਿਆ ਤਾਂ ਉਹਦੀ ਆ ਕੇ ਦੱਸਣ, ਤੱਥ ਦੱਸਣ, ਸਫਾਈ ਦੇਣ। ਇਹ ਸਵਾਲ ਹੈ ਜੀ। ਇਹ ਸਾਰੇ ਸਵਾਲਾਂ ਨੇ ਸਵਾਲ ਵੱਡਾ ਖੜਾ ਕਰਤਾ ਕਿ ਪੰਜਾਬ ਦੇ ਵਿੱਚ ਕੀ ਹੜ੍ਹ ਆਏ ਨੇ ਜਾਂ ਹੜ੍ਹ ਲਿਆਂਦੇ ਗਏ ਨੇ। ਕਿਉਂਕਿ ਹਿਮਾਚਲ ਦੇ ਵਿੱਚ ਜੋ ਤਬਾਹੀ ਮੱਚੀ ਆ ਉਹ ਦਿਖਦਾ ਹੈ ਕਿ ਉੱਥੇ ਉਹਨਾਂ ਨੇ ਆਫਤ ਦਾ ਸਾਹਮਣਾ ਕੀਤਾ,
ਜੀ ਜੀ। ਪਰ ਪ੍ਰਵੀਨ ਜੀ ਉਹੀ ਤਕਨੀਕ ਉੱਥੇ ਵੀ ਵਰਤੀ ਜਾ ਸਕਦੀ ਸੀ। ਸਵਾਲ ਉੱਥੇ ਤੁਸੀਂ ਪਹਾੜ ਢਹਿਣ ਤੋਂ, ਧਰਤੀ ਗਰਕਣ ਤੋਂ, ਪਹਾੜ ਹਿੱਲਣ ਤੋਂ, ਬੱਦਲ ਫਟਣ ਤੋਂ ਨਹੀਂ ਰੋਕ ਸਕਦੇ, ਹੂੰ। ਪਰ ਉਸ ਤਕਨੀਕ ਦੇ ਸਹਾਰੇ ਉਹਨਾਂ ਖੇਤਰਾਂ ਚੋਂ ਲੋਕਾਂ ਨੂੰ ਤਾਂ ਬਾਹਰ ਕੱਢ ਸਕਦੇ ਸੀ ਸਮਾਂ ਰਹਿੰਦਿਆਂ। ਜੀ। ਉਸੇ ਤਰ੍ਹਾਂ ਪੰਜਾਬ 'ਚ ਉਸ ਤਕਨੀਕ ਦੇ ਹਵਾਲੇ ਨਾਲ ਘੱਟੋ ਘੱਟ ਦਰਿਆ ਦੇ ਕਿਨਾਰਿਆਂ ਤੋਂ ਲੋਕਾਂ ਨੂੰ ਤਾਂ ਪਹਿਲਾਂ ਪਰੇ ਕਰ ਸਕਦੇ ਸੀ। 24 ਘੰਟੇ ਪਹਿਲਾਂ ਵੀ ਇਤਲਾਹ ਨਹੀਂ। ਇਹਦਾ ਮਤਲਬ ਕੀ ਕੋਈ ਚਾਹੁੰਦਾ ਸੀ, ਜਾਂ ਇਹ ਇੰਨੀ ਮਨੁੱਖੀ ਕਤਾਈ, ਇੰਨੀ ਨਲਾਇਕੀ ਆ ਕਿ ਅਸੀਂ ਸਮਝਦੇ ਨਹੀਂ ਕਿ ਇਹਦਾ ਅਸਰ ਕੀ ਜਾਊਗਾ। ਜਿਹੜੇ ਉੱਥੇ ਬੈਠੇ ਇਹਨਾਂ ਨੂੰ ਪਤਾ ਹੀ ਨਹੀਂ ਗਾ। ਜਾਂ ਤਾਂ ਉਹਨਾਂ ਨੂੰ ਕੇਰਾਂ ਦਰਿਆ ਦੇ ਕੰਢੇ ਦਾ ਗੇੜਾ ਕਢਾਇਆ ਕਰੋ ਨਾ, ਕਿਹਦੇ ਕੰਢੇ ਕੀ ਵੱਸਦਾ। ਇਹ ਉਵੇਂ ਦਾ ਹੀ ਵਰਤਾਰਾ ਹੈ ਕਿ ਨੈਸ਼ਨਲ ਟੀਵੀ ਵਾਲੇ ਉੱਥੇ ਬੈਠ ਕੇ ਕਹਿ ਰਹੇ ਹੁੰਦੇ ਆ ਬਾਰਡਰ पे ऐसे लड़ो, पाकिस्तान की तरफ ऐसे गोला दागो, ਕਿ ਉਹਨਾਂ ਨੂੰ ਕਹੋਗੇ ਇੱਕ ਰਾਤ ਬਾਰਡਰ ਦੇ ਨੇੜਲੇ ਘਰਾਂ 'ਚ ਕੱਟ ਕੇ ਦੇਖ ਲਓ, ਬਾਰਡਰ ਦੇ ਤਾਂ ਦੂਰ ਦੀ ਗੱਲ ਹੈ। ਦੂਰ ਦੀ ਗੱਲ। ਸੋ ਉਸੇ ਤਰ੍ਹਾਂ ਜਿਹੜੇ ਅਧਿਕਾਰੀ ਜਿੱਥੇ ਕੰਮ ਕਰਦੇ ਨੇ ਉਹਨਾਂ ਨੂੰ ਧਰਾਤਲ ਤੇ ਦਿਖਾ ਲੈਣਾ ਚਾਹੀਦਾ। ਪਰ ਇਹਦੇ ਪਿੱਛੇ ਪੰਜਾਬ 'ਚ ਜਿਹੜੀ ਇਹ ਚਰਚਾ ਖੜੀ ਹੋਈ ਹੈ, ਮੈਨੂੰ ਲੱਗਦਾ ਇਹਦੇ ਉੱਤੇ ਪੰਜਾਬ ਸਰਕਾਰ ਨੂੰ ਵਿਚਾਰ ਕਰ ਲੈਣਾ ਚਾਹੀਦਾ। ਪਰ ਉਹ ਤਾਂ ਸ਼ੂਟਿੰਗ 'ਚ ਲੱਗੀ ਹੈ, ਖਹਿਰੇ ਦੇ ਕਹਿਣ ਦੇ ਹਿਸਾਬ ਨਾਲ। ਉਹ ਤਾਂ ਵੀਡੀਓਗ੍ਰਾਫੀ 'ਚ ਲੱਗੀ ਹੈ। ਉਹ ਤਾਂ ਕਹਿੰਦੇ ਕਿ ਮਤਲਬ ਕਿ ਉਹ ਕੀ ਹੁੰਦਾ, ਰੈਸਕਿਊ ਆਪਰੇਸ਼ਨ ਵੀ ਕਹਿੰਦੇ ਕਿ ਨਕਲੀ ਹੋਣ ਲੱਗ ਗਏ। ਉਹਨਾਂ ਨੇ ਤਾਂ ਖਹਿਰੇ ਨੇ ਉਹ ਸਵਾਲ ਖੜਾ ਕਰਤਾ। ਉਹ ਰੈਸਕਿਊ ਵਾਲੇ ਨੂੰ ਆ ਕੇ ਜਵਾਬ ਦੇਣਾ ਪੈ ਗਿਆ। ਸੋ ਅਜੇ ਮੁੱਖ ਮੰਤਰੀ ਸਾਹਿਬ ਨੇ ਜਵਾਬ ਦਿੱਤਾ ਨਹੀਂ, ਕਿਉਂਕਿ ਉਧਰ ਸੱਪ ਤੇ ਪਜਾਮੇ ਦਾ ਮਸਲਾ ਹੋ ਗਿਆ ਕਿ ਪਜਾਮਾ ਭੀਜਿਆ ਵਾ, ਵਿਚਾਰਾ ਨਾਰਾਜ਼ ਹੋ ਗਿਆ ਤੇ ਕਹਿੰਦੇ ਸੱਪ ਡੰਗਣ ਵਾਲਾ ਬੜਾ ਹੋ ਗਿਆ, ਹੁਣ ਇਹ ਮਸਲਾ ਪੈ ਗਿਆ। ਸੋ ਇੱਥੇ ਤਾਂ ਸਰਕਾਰਾਂ ਆਪਣੇ ਪ੍ਰਚਾਰ 'ਚ ਲੱਗੀਆਂ ਨੇ। ਉਹ ਤਾਂ ਇਸ ਆਫਤ ਦੀ ਘੜੀ 'ਚ ਵੀ ਪੰਜਾਬ ਦੇ ਪਿੰਡ ਡੁੱਬੇ ਨੇ। ਅਜੇ ਵੀ ਦਰਜਨਾਂ ਪਿੰਡ ਸਰਹੱਦੀ ਖੇਤਰ ਦੇ ਪੰਜਾਬ ਨਾਲੋਂ ਕੱਟੇ ਹੋਏ ਨੇ, ਹੈਨਾ। ਉਹਨਾਂ ਦਾ ਦਰਦ ਵੰਡਾਉਣ ਦੀ ਬਜਾਏ ਮੁੱਖ ਮੰਤਰੀ ਸਾਹਿਬ ਕਦੇ ਛੱਤੀਸਗੜ੍ਹ, ਕਦੇ ਮੱਧ ਪ੍ਰਦੇਸ਼ ਹੈਲੀਕਾਪਟਰ ਲੈ ਕੇ ਜਾਂਦੇ ਨੇ, ਤਾਂ ਕੇਜਰੀਵਾਲ ਨੂੰ ਢੋ ਰਹੇ ਨੇ ਜੀ। ਉਹ ਪ੍ਰਚਾਰ ਤੇ ਲੱਗੇ ਨੇ। ਤੇ ਇਧਰ ਪੰਜਾਬ ਡੁੱਬ ਰਿਹਾ ਤੇ ਸਰਹੱਦ ਦੇ ਉੱਤੇ ਪੁਲਿਸ ਜਵਾਨਾਂ ਨੂੰ, ਸੁਰੱਖਿਆ ਦਸਤਿਆਂ ਨੂੰ, ਫੌਜੀ ਜਵਾਨਾਂ ਨੂੰ, ਪਿੰਡ ਵਾਲਿਆਂ ਨਾਲ ਮਿਲ ਕੇ ਬੰਨ ਲਾਣੇ ਪੈ ਰਹੇ ਨੇ। ਪਾਣੀ ਪਾਕਿਸਤਾਨ ਕਹਿੰਦੀ ਮੁੜ ਕੇ ਵੀ ਵਾਪਸ ਆ ਰਿਹਾ। ਉਹਨਾਂ ਨੂੰ ਬੰਨ ਆਪ ਮਾਰਨੇ ਪੈਂਦੇ ਨੇ। ਔਰ ਇਧਰ ਪੁਲਾਂ ਦੇ ਉੱਤੋਂ ਪਾਣੀ ਬਹਿ ਰਿਹਾ ਤੇ ਪਿੰਡ ਦੇ ਪਿੰਡ ਕੱਟੇ ਨੇ, ਉਧਰ ਧਿਆਨ ਨਹੀਂ। ਸੋ ਇਹ ਸਾਰੇ ਵਰਤਾਰੇ 'ਚ ਇਹ ਸਵਾਲ ਵੱਡਾ ਖੜਾ ਹੋ ਗਿਆ ਕਿ ਬਿਨਾਂ ਮੀਂਹ ਵਰਿਆਂ ਪੰਜਾਬ ਦੇ ਵਿੱਚ ਹੜ੍ਹ ਕਿਉਂ? ਕੀ ਇਹਦੇ ਪਿੱਛੇ ਸਿਆਸੀ ਸਾਜ਼ਿਸ਼ ਹੈ, ਜਾਂ ਸ਼ਰਾਰਤ ਹੈ, ਜਾਂ ਮਨੁੱਖੀ ਕਤਾਈ ਹੈ, ਜਾਂ ਸੱਚਮੁੱਚ ਕੁਦਰਤੀ ਆਰੋਪੀ ਹੈ? ਇਹਦੇ ਤੇ ਮੰਥਨ ਹੋਣਾ ਚਾਹੀਦਾ, ਚਰਚਾ ਹੋਣੀ ਚਾਹੀਦੀ ਹੈ। ਜੀ ਬਿਲਕੁਲ ਸ਼ਰਮਾ ਜੀ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਬਦਲਾਅ ਵਾਲਿਆਂ ਦੀ। ਇਹਨਾਂ ਨੇ ਕਿਸਾਨਾਂ ਦੇ ਲਈ ਰਾਜਧਾਨੀ ਚੰਡੀਗੜ੍ਹ ਦੇ ਦਰਵਾਜ਼ੇ ਵੀ ਕਹਿੰਦੇ ਬੰਦ ਕਰਤੇ। ਪ੍ਰਵੀਨ ਜੀ, ਅੱਜ ਚੰਡੀਗੜ੍ਹ 'ਚ ਵੱਡਾ ਧਰਨਾ ਸੀ। ਠੀਕ ਹੈ। ਵੱਡੀ ਕਾਲ ਸੀ ਕਿਸਾਨ ਜਥੇਬੰਦੀਆਂ ਦੀ। ਪਿਛਲੇ ਦਿਨੀ ਪੰਨੂ ਪੰਦੇਰ ਹੋਰਾਂ ਦੀ ਜਥੇਬੰਦੀ ਮਿਲ ਕੇ ਵੀ ਗਈ ਹੈ ਮੁੱਖ ਮੰਤਰੀ ਨੂੰ। ਤੇ ਸਰਕਾਰ ਤਾਂ ਕਹਿੰਦੀ ਸੀ ਬੜੀ ਤਸੱਲੀ ਬਖਸ਼ ਗੱਲਬਾਤ ਹੋਈ ਹੈ, ਪਰ ਉਹ ਕਹਿੰਦੇ ਕੋਈ ਸਾਨੂੰ ਭਰੋਸਾ ਨਹੀਂ ਇਹਨਾਂ ਤੇ। ਠੀਕ ਹੈ। ਉਸ ਤੋਂ ਬਾਅਦ ਉਹਨਾਂ ਨੇ ਕਾਲ ਕੀਤੀ। ਇਹ ਦਰਦ ਜਿਹੜਾ ਪੰਜਾਬ ਦੇ ਕਿਸਾਨਾਂ ਦਾ, ਉਹੀ ਦਰਦ ਹਰਿਆਣੇ ਦੇ ਕਿਸਾਨਾਂ ਦਾ ਵੀ ਹੈ। ਮੁਆਵਜ਼ੇ ਉਹਨਾਂ ਨੂੰ ਵੀ ਨਹੀਂ ਪੂਰੇ ਮਿਲ ਰਹੇ, ਮੁਆਵਜ਼ੇ ਇਹਨਾਂ ਨੂੰ ਵੀ ਨਹੀਂ ਮਿਲ ਰਹੇ। ਹੜ੍ਹਾਂ ਦੀ ਮਾਰ ਹੇਠ ਉਹ ਵੀ ਆਏ ਨੇ, ਹੜ੍ਹਾਂ ਦੀ ਮਾਰ ਹੇਠ ਆਪਾਂ ਵੀ ਆਏ ਹਾਂ। ਤੇ ਕਿਸਾਨ ਜਥੇਬੰਦੀਆਂ ਦਾ ਹੁਣ ਤਾਲਮੇਲ ਆਪਸ ਵਿੱਚ ਹੈਗਾ ਹੈ। ਉਸ ਤਾਲਮੇਲ ਦੇ ਹਵਾਲੇ ਨਾਲ ਸਾਂਝਾ ਐਲਾਨ ਕੀਤਾ ਗਿਆ ਕਿ ਸਾਂਝੇ ਤੌਰ ਤੇ ਪੰਜਾਬ ਤੇ ਹਰਿਆਣਾ ਚੰਡੀਗੜ੍ਹ ਆਊਗਾ ਤੇ ਚੰਡੀਗੜ੍ਹ ਦੇ ਵਿੱਚ ਵੱਡਾ ਧਰਨਾ ਲੱਗੂਗਾ। ਜੇਕਰ ਨਾ ਸੁਣੇਗੀ ਤਾਂ ਪੱਕਾ ਮੋਰਚਾ ਵੀ ਲਾ ਲਾਂਗੇ। ਠੀਕ ਹੈ। ਚੰਡੀਗੜ੍ਹ 'ਚ ਮੋਹਾਲੀ ਵਾਲੇ ਪਾਸੇ ਇੱਕ ਪੱਕਾ ਮੋਰਚਾ ਪਹਿਲਾਂ ਚੱਲ ਰਿਹਾ। ਗਿਣਤੀ ਪੱਖੋਂ ਚਾਹੇ ਉਹ ਬਹੁਤ ਮਤਲਬ ਘੱਟ ਰਹਿ ਗਿਆ, ਪਰ ਫਿਰ ਵੀ ਉਹ ਕਦੇ ਕਦੇ ਜਦੋਂ ਉਬਾਲਾ ਮਾਰਦਾ ਤਾਂ ਸਰਕਾਰਾਂ ਡਰ ਜਾਂਦੀਆਂ ਨੇ। ਸੋ ਇਸ ਲਈ ਉਸ ਦੀ ਚਰਚਾ ਦੇ ਕਾਰਨ ਜਾਂ ਉਸ ਮੋਰਚੇ ਦੇ ਕਾਰਨ ਪਹਿਲਾਂ ਹੀ ਸੜਕਾਂ ਬੰਦ ਨੇ, ਤੇ ਹੁਣ ਇਹਨੂੰ ਲੱਗਦਾ ਕਿ ਜੇ ਆ ਕੇ ਸੜਕਾਂ ਹੋਰ ਬੰਦ ਹੋ ਜਾਣਗੀਆਂ ਜੀ। ਪਰ ਕੀ ਪੰਜਾਬ ਸਰਕਾਰ ਨੂੰ, ਪੰਜਾਬ ਪੁਲਿਸ ਨੂੰ ਇਹ ਲੱਗਦਾ ਹੈ ਕਿ ਚੰਡੀਗੜ੍ਹ ਲਾਉਣ ਦਾ ਹੱਕ ਨਹੀਂ ਜਿਨ੍ਹਾਂ ਨੂੰ ਧਰਨਾ, ਜਾਂ ਚੰਡੀਗੜ੍ਹ ਆਉਣ ਦਾ ਹੱਕ ਨਹੀਂ? ਉਸੇ ਤਰ੍ਹਾਂ ਜਿਵੇਂ ਦਿੱਲੀ ਜਾਂਦੇ ਹਰਿਆਣਾ ਰੋਕ ਰਿਹਾ ਸੀ, ਉਹ ਦੇਸ਼ ਦੀ ਰਾਜਧਾਨੀ ਜਾਣ ਦੇ ਲਈ ਸਾਨੂੰ ਰੋਕਿਆ ਜਾ ਰਿਹਾ ਸੀ, ਉਸੇ ਤਰ੍ਹਾਂ ਕੀ ਚੰਡੀਗੜ੍ਹ ਕਿਸਾਨਾਂ ਨੂੰ ਆਉਣ ਤੋਂ ਰੋਕਣ ਦਾ? ਬੇਸ਼ੱਕ ਇਹਨਾਂ ਧਰਨਿਆਂ ਨਾਲ, ਇਹਨਾਂ ਮੁਜ਼ਾਹਰਿਆਂ ਨਾਲ ਆਮ ਲੋਕ ਹੁਣ ਔਖੇ ਹੋਣ ਲੱਗੇ ਨੇ। ਹਾਂਜੀ। ਆਮ ਲੋਕ ਮੁਸ਼ਕਲ 'ਚ ਪੈਂਦੇ ਨੇ। ਉਹ ਕਹਿੰਦੇ ਸਾਡਾ ਨੌਕਰੀ ਪੇਸ਼ਾ, ਕੋਰਟ ਕਚਹਿਰੀ, ਪੇਪਰ, ਕਿਸੇ ਦਾ ਐਡਮਿਸ਼ਨ, ਕਿਸੇ ਦਾ ਦਾਖਲਾ, ਕਿਸੇ ਦੀ ਡਿਊਟੀ, ਉਹ ਸਾਰਾ ਕੁਝ ਪ੍ਰਭਾਵਿਤ ਹੁੰਦਾ। ਪਰ ਕਿਸਾਨ ਕਹਿੰਦੇ ਸਾਨੂੰ ਹੱਲ ਦੱਸ ਦਿਓ, ਫਿਰ ਹੋਰ ਕੀ ਆ ਸਾਡੇ ਕੋਲ। ਬਿਲਕੁਲ। ਕਦੋਂ ਦਾ ਕਣਕ ਦਾ ਨੁਕਸਾਨ, ਕਦੋਂ ਦਾ ਮੂੰਗੀ ਦਾ ਨੁਕਸਾਨ, ਕਦੋਂ ਦਾ ਗੁਲਾਬੀ ਸੁੰਡੀ, ਚਿੱਟੀ ਮੱਕੀ, ਤੇ ਕਦੋਂ ਦਾ ਹੁਣ ਕਹਿੰਦੇ ਸੀ 15 ਤਰੀਕ ਤੱਕ ਬਿਨਾਂ ਗਿਰਦਾਵਰੀ ਤੋਂ ਮਿਲ ਜਾਣਗੇ, ਉਲਟਾ ਹੋਰ ਨੁਕਸਾਨ ਹੋਈ ਜਾਂਦਾ। ਪੁਰਾਣੇ ਦਾ ਕੋਈ ਹਿਸਾਬ ਨਹੀਂ। ਐਲਾਨ ਕਰਤੇ ਜੀ, ਚੈੱਕ ਵੰਡਣੇ ਸ਼ੁਰੂ ਹੋ ਗਏ, ਮਿਲਣੇ ਸ਼ੁਰੂ। ਕਹਿੰਦੇ ਮੁਆਵਜ਼ੇ ਕਦੋਂ ਮਿਲਣੇ ਆ? ਇਹੀ ਵਰਤਾਰਾ ਹਰਿਆਣੇ 'ਚ, ਇਹੀ ਵਰਤਾਰਾ ਪੰਜਾਬ 'ਚ। ਸੋ ਇਹਨੂੰ ਦੇਖਦਿਆਂ ਹੋਇਆਂ ਕਿਸਾਨ ਜਥੇਬੰਦੀਆਂ ਨੇ ਸਾਂਝੀ ਕਾਲ ਕੀਤੀ ਕਿ ਅਸੀਂ ਆਵਾਂਗੇ। ਪ੍ਰਵੀਨ ਜੀ, ਫੜੋ ਫੜੀ ਘਰਾਂ 'ਚ ਛਾਪੇਮਾਰੀ,
ਕਿਸਾਨ ਆਗੂ ਘਰਾਂ ਚੋਂ ਚੱਕੇ, ਪਹਿਲੀ ਕਤਾਰ ਦੇ ਵੀ ਨਾ ਜਥੇਬੰਦੀ ਜਿਨ੍ਹਾਂ ਦੀ ਕਾਲ ਸੀ ਤੇ ਦੂਜੀ ਕਤਾਰ ਦੇ ਵੀ, ਤੇ ਕਈਆਂ ਦੇ ਨਜ਼ਰਬੰਦ ਕੀਤਾ ਗਿਆ, ਕਈਆਂ ਨੂੰ। ਤੇ ਮੋਹਾਲੀ ਦੇ ਉਹ ਚੰਡੀਗੜ੍ਹ ਚ ਐਂਟਰ ਕਰਨ ਦੇ 27 ਪੁਆਇੰਟ ਬਣਦੇ ਆ, 27 ਪੁਆਇੰਟਾਂ ਤੇ ਪੁਲਿਸ ਦੇ ਬੈਰੀਕੇਡ ਤੈਨਾਤ ਨੇ। ਠੀਕ ਹੈ। ਹੋਰ ਛੱਡੋ, SHO ਨੂੰ ਮੂੰਹ ਜ਼ਬਾਨੀ ਹੁਕਮ ਕੀਤਾ ਕਿ ਤੁਸੀਂ ਬਾਈ 5-5 ਟਿੱਪਰ ਲੈ ਕੇ ਆਉਣੇ ਆ ਜੀ। ਇਹਨਾਂ ਸਰਕਾਰੀ ਸਕੂਲਾਂ ਚ ਅੱਜ ਕੱਲ, ਮਤਲਬ ਕਿ ਜਿਵੇਂ ਪ੍ਰਾਈਵੇਟ ਸਕੂਲਾਂ ਚ ਅੱਜ ਕੱਲ ਨਾ ਅਧਿਆਪਕਾਂ ਨੂੰ ਹੁੰਦਾ ਕਿ ਤੁਹਾਡਾ ਤਨਖਾਹ ਤਾਂ ਵਧੂਗੀ ਅਗਲੇ ਸਾਲ ਜੇ ਤੁਸੀਂ ਐਡਮਿਸ਼ਨਾਂ ਕਰਾਓਗੇ, ਪਹਿਲਾਂ 10 ਨਿਆਣੇ ਲੈ ਕੇ ਆਉਣੇ ਆ। ਠੀਕ ਹੈ। ਤੇ ਉਹ ਫਿਰ ਆਪਣੇ ਮੁਹੱਲਿਆਂ ਚ ਫਿਰਦੇ ਨੇ, ਉਹਨੇ ਟਿੱਪਰ ਘਰੇ ਘਰੇ ਪਏ ਨੇ, ਨਿਆਣਿਆਂ ਵਾਂਗ ਪਏ ਨੇ। SHO ਨੂੰ ਕਹਿੰਦੇ 5-5 ਟਿੱਪਰ ਲੈ ਕੇ ਆਓ, ਤੇ ਕਈ SHO ਨੇ ਕਹਿੰਦੇ ਜੀ ਸਪਸ਼ਟ ਜਵਾਬ ਦਿੱਤਾ ਕਿ ਜਨਾਬ 40 ਲੱਖ 50 ਲੱਖ ਦੀ ਚੀਜ਼ ਅਸੀਂ ਫੂਕਣ ਲਈ ਲਿਆ ਕੇ ਕਿਉਂ ਖੜੀ ਕਰ ਦਈਏ ਇੱਥੇ, ਤੇ ਕਿਸੇ ਦੀ ਜਾਇਦਾਦ ਹੈ ਜੀ ਜੀ, ਤੇ ਅਸੀਂ ਨਹੀਂ ਲਿਆ ਸਕਦੇ। ਕਹਿੰਦੇ ਉਹਨਾਂ ਨੇ ਨਾ ਕਰਤੀ। ਸੋ ਇਹ ਸਾਰੇ ਵਰਤਾਰੇ ਦੇ ਵਿਚਾਲੇ 27 ਪੁਆਇੰਟਾਂ ਤੇ ਪੁਲਿਸ ਤੈਨਾਤ ਕੀਤੀ ਗਈ। ਹੁਣ ਟਰੈਲੀਆਂ 'ਚ ਮਿੱਟੀ ਪਰ ਰਾਤ ਦੀ ਖੜੀ ਕਰ ਰਹੇ ਨੇ, ਟਰੈਕਟਰ ਧੱਕੇ ਨਾਲ ਖੜੇ ਕਰ ਰਹੇ ਨੇ, ਕੁਝ ਟਰੱਕ ਰੋਕ ਲਏ ਗਏ ਨੇ, ਕੁਝ ਟਿੱਪਰ ਲਿਆਂਦੇ ਗਏ ਨੇ, ਤਾਂ ਕਿ ਜਦੋਂ ਕਿ ਸਾਰਾ ਤਜਰਬਾ ਪਤਾ ਹੈ ਦਿੱਲੀ ਜਾਂਦਿਆਂ ਫੇਲ ਹੋ ਚੁੱਕਿਆ, ਫਿਰ ਵੀ ਉੱਥੇ ਹੀ ਖੜੇ ਨੇ। ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਦਾਖਲ ਹੋਣ ਤੋਂ ਰੋਕਣ ਦੇ ਲਈ ਪੂਰਾ ਜਦੋਜਹਿਦ ਪੰਜਾਬ ਪੁਲਿਸ ਦਾ ਵੀ ਲੱਗਿਆ, ਪੰਜਾਬ ਸਰਕਾਰ ਦਾ ਵੀ ਲੱਗਿਆ, ਤੇ ਚੰਡੀਗੜ੍ਹ ਪੁਲਿਸ ਦਾ ਤਾਂ ਲੱਗਣਾ ਹੀ ਲੱਗਣਾ। ਤੇ ਇਹ ਸਭ ਦੇ ਦਰਮਿਆਨ ਸੰਗਰੂਰ 'ਚ ਜੋ ਹਾਦਸਾ ਵਾਪਰਿਆ, ਉਸ ਨੇ ਸਭ ਨੂੰ ਹਲੂਣ ਕੇ ਰੱਖ ਦਿੱਤਾ। ਪੁਲਿਸ ਉਹਨਾਂ ਨੂੰ ਧੱਕੇ ਨਾਲ ਭਜਾ ਰਹੀ ਸੀ, ਡਾਂਗ ਫੇਰ ਰਹੀ ਸੀ, ਭੰਨਤੋੜ ਹੋ ਰਹੀ ਸੀ, ਆਪਸ ਦੇ ਵਿੱਚ ਤਕਰਾਰ ਬਹਿਸ ਵੱਧ ਰਹੀ ਸੀ। ਉਸ ਖਿੱਚੋਤਾਣ ਦੇ ਵਿੱਚ ਇੱਕ ਕਿਸਾਨ ਬਜ਼ੁਰਗ ਡਿੱਗ ਗਿਆ, ਟਰੈਲੀ ਉੱਪਰੋਂ ਲੰਘ ਗਈ। ਉਹ ਟਰੈਕਟਰ ਵਾਲਾ ਕਿਸਾਨ ਵੀ ਇਸੇ ਮੋਰਚੇ 'ਚ ਆਇਆ ਸੀ, ਉਸ ਨੂੰ ਫੜ ਵੀ ਲਿਆ ਗਿਆ। ਕੁਝ ਕਿਸਾਨ ਜ਼ਖਮੀ ਹੋਏ ਨੇ, ਇੱਕ ਪੁਲਿਸ ਵਾਲੇ ਵੀ 1-2 ਜ਼ਖਮੀ ਹੋਏ ਨੇ, ਉਹ ਜੇਰੇ ਇਲਾਜ ਨੇ। ਇੱਕ ਕਿਸਾਨ ਦੀ ਬਜ਼ੁਰਗ ਦੀ ਟਰੈਲੀ ਥੱਲੇ ਆਇਆ ਸੀ, ਉਹਦੀ ਮੌਤ ਹੋ ਗਈ। ਉਹ ਤੋਂ ਬਾਅਦ ਟੋਲ ਵੀ ਫ੍ਰੀ ਕਰਾਤੇ। ਉਸ ਤੋਂ ਬਾਅਦ ਇਹ ਵੀ ਕਿਹਾ ਕਿ ਜਿਹੜੇ ਕਿਸਾਨ ਆਗੂ ਚੱਕੇ ਨੇ ਉਹਨਾਂ ਨੂੰ ਰਿਹਾ ਕਰੋ, ਅਸੀਂ ਨਹੀਂ ਪੱਕਾ ਮੋਰਚਾ ਇੱਥੇ ਵੀ ਲਾ ਲਾਂਗੇ ਤੇ ਉੱਥੇ ਤਾਂ ਲਾਵਾਂਗੇ ਲਾਵਾਂਗੇ। ਸੋ ਇਹ ਸਾਰੇ ਵਰਤਾਰੇ 'ਚ ਸਰਕਾਰ ਕਿਤੇ ਨਹੀਂ ਲੱਭ ਰਹੀ। ਠੀਕ ਹੈ। ਸੋ ਇਹ ਚੰਡੀਗੜ੍ਹ ਆਉਣ ਤੋਂ ਰੋਕਣ ਦੀ ਕਵਾਇਦ ਹੈ, ਜਾਂ ਇਹ ਸਰਕਾਰ, ਪੰਜਾਬ ਸਰਕਾਰ ਹੁਣ ਆਪਣੀ ਤਾਕਤ ਦਿਖਾ ਰਹੀ ਆ। ਤੇ ਤਾਂ ਹੀ ਜਥੇਬੰਦੀਆਂ 'ਚ ਜਾਂ ਪੰਜਾਬ 'ਚ ਚਰਚਾ ਹੈ ਕਿ ਸ਼ੁਕਰ ਆ ਭਾਈ ਆ ਬਦਲਾਲਿਆਂ ਦੇ ਸਮੇਂ 3 ਖੇਤੀ ਕਾਨੂੰਨ ਨਹੀਂ ਆਏ ਸੀ। ਜੇ ਇਹਨਾਂ ਦੇ ਸਮੇਂ ਆਏ ਹੁੰਦੇ, ਇਹਨਾਂ ਨੇ ਕੇਂਦਰ ਦੀ ਝੋਲੀ 'ਚ ਪੈ ਜਾਣਾ ਸੀ, ਇਹਨਾਂ ਨੇ ਬਹੁਤ ਕੁਝ ਖਲਾਰਾ ਪਾ ਦੇਣਾ ਸੀ। ਸੋ ਇਹ ਵੀ ਚਰਚਾਵਾਂ ਹੋਣ ਲੱਗੀਆਂ ਨੇ ਜੀ। ਸੋ ਪੰਜਾਬ ਸਰਕਾਰ ਇੱਕ ਦਿਨ ਪਹਿਲਾਂ ਮੇਜ਼ ਤੇ ਬਿਠਾ ਕੇ ਕੱਪ ਨਾਲੇ ਬਿਸਕੁਟ ਖਿਲਾ ਕੇ ਕਿਸਾਨਾਂ ਨਾਲ ਗੱਲਬਾਤ ਕਰਕੇ ਦਮ ਭਰਦੀ ਆ, ਤੇ ਦੂਏ ਦਿਨ ਤੋਂ ਆ ਡਾਂਗੋ ਡਾਂਗੀ ਆ। ਕਿਉਂ ਨਹੀਂ ਮਸਲੇ ਹੱਲ ਹੁੰਦੇ? ਇਹ ਆਪਣੇ ਆਪ ਸਵਾਲ ਆ। ਜਿਹੜੇ ਚੁਟਕੀ ਵਜਾ ਕੇ ਕਹਿੰਦੇ ਸੀ 5 ਮਿੰਟ 'ਚ MSP, 5 ਮਿੰਟ 'ਚ MSP, ਤੇ ਉਹਨਾਂ ਦੇ ਰਾਜ 'ਚ ਹੁਣ ਕਿਸਾਨਾਂ ਦੀਆਂ ਮੌਤਾਂ ਵੀ, ਗ੍ਰਿਫਤਾਰੀਆਂ ਵੀ, ਧਰਨੇ ਵੀ, ਮੁਜ਼ਾਹਰੇ ਵੀ, ਨਾਕੇ ਵੀ, ਰੋਕਾਂ ਵੀ, ਤੇ ਚੰਡੀਗੜ੍ਹ 'ਚ ਦਾਖਲੇ ਤੇ ਬੈਨ ਵੀ। ਸੋ ਇਹ ਸਾਰਾ ਵਰਤਾਰਾ ਉਹਨਾਂ ਬਦਲਾਅ ਵਾਲਿਆਂ ਦੇ ਰਾਜ 'ਚ ਆ। ਤੋ ਇੱਥੋਂ ਅੰਦਾਜ਼ਾ ਲਾ ਲਓ ਕੀ ਸਥਿਤੀ ਹੈ। ਜਦੋਂ ਦਿੱਲੀ ਧਰਨਾ ਲੱਗਾ ਸੀ ਤੇ ਇਹਨਾਂ ਲੀਡਰਾਂ, ਜਿਹੜੇ ਅੱਜ ਸੱਤਾਧਾਰੀ ਪਾਰਟੀ ਹੈ, ਇਹਨਾਂ ਦੇ ਲੀਡਰ ਕਹਿੰਦੇ ਸੀ ਕਿਸਾਨੋं को राजधानी में जाना चाहिए, उनको ਇਹ ਤਾਂ रोका ਉੱਥੇ क्यों? ਫਿਰਦੇ ਸੀ, ਡੱਬੇ ਲੈ ਫਿਰਦੇ ਸੀ, ਸੇਵਾ ਕਰਦੇ। ਹਾਂਜੀ ਹਾਂਜੀ। ਤੇ ਅੱਜ ਉਸੇ ਕਿਸਾਨਾਂ ਨੂੰ ਚੰਡੀਗੜ੍ਹ ਪੁਲਿਸ ਡੱਕੇ ਤਾਂ ਡੱਕੇ ਸ਼ਰਮਾ ਜੀ, ਪੰਜਾਬ ਪੁਲਿਸ ਕਿਉਂ ਡੱਕ ਰਹੀ ਹੈ? ਕਿਉਂ ਡੱਕੇ? ਸਵਾਲ ਇਹ ਹੈ। ਹਾਂਜੀ, ਇਹੀ ਸਵਾਲ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਆਪਾਂ ਗੱਲ ਕਰੀਏ ਪੰਜਾਬ ਨੂੰ ਚਿੰਬੜੀ ਇੱਕ ਹੋਰ ਬਿਮਾਰੀ ਦੀ, ਜਿਹੜੀ ਕਿ ਸਿਆਸਤਦਾਨਾਂ ਦੇ ਲਈ ਇੱਕ ਵੋਟਾਂ ਲੈਣ ਦਾ ਸਬੱਬ ਬਣੀ ਹੋਈ ਹੈ, ਪਰ ਹੈ ਇਹ ਚੰਦਰੀ ਅਲਾਮਤ। ਚਿੱਟੇ ਦੀ ਗੱਲ ਕਰੀਏ, ਇੱਕ ਪਿੰਡ ਦੇ ਵਿੱਚ 3 ਮਹੀਨੇ ਦੇ ਵਿੱਚ 3 ਮੌਤਾਂ ਹੋਈਆਂ, ਤੇ ਇੱਕੋ ਪੰਜਾਬ ਦੇ ਵਿੱਚ ਇੱਕ ਦਿਨ ਦੇ ਵਿੱਚ 3 ਮੌਤਾਂ ਜੀ। ਜੀ ਬੜਾ ਦੁਖੀ ਹੋ ਕੇ ਆਪਾਂ ਨੂੰ ਖਬਰਾਂ ਤੇ ਚਰਚਾ ਕਰਨੀ ਪੈਂਦੀ ਹੈ। ਹਾਂਜੀ, ਆਪਾਂ ਇਸੇ ਪ੍ਰੋਗਰਾਮ 'ਚ ਪਿਛਲੇ ਦਿਨੀ ਗੱਲ ਕਰਕੇ ਹਟੇ ਹਾਂ ਕਿ ਇੱਕ ਅੰਨੀ ਮਾਂ ਦੇ 3 ਪੁੱਤ 10 ਮਹੀਨਿਆਂ 'ਚ ਚਿੱਟੇ ਨੇ ਨਿਕਲੇ। 3 ਜਵਾਨ ਪੁੱਤ ਇੱਕ ਕੁੱਖ 'ਚੋਂ ਜਨਮੇ, 10 ਮਹੀਨਿਆਂ 'ਚ ਮੌਤ ਹੋ ਜਾਵੇ 3 ਪੁੱਤਾਂ ਦੀ ਚਿੱਟੇ ਕਾਰਨ। ਤੇ ਹੋਰ ਕਿਹੜਾ ਕਹਿਰ ਵਰਪਦਾ ਜੀ? ਹੋਰ ਪੰਜਾਬ ਕੀ ਚਾਹੁੰਦਾ ਹੁਣ? ਕਿਹੜਾ ਮੰਜ਼ਰ ਦੇਖਣਾ ਸੀ ਹੋਰ ਹਲੇ ਚਿੱਟੇ ਨਾਲ? ਇਹ ਤੋਂ ਗਾਂਹ ਆ ਜਾਓ। ਆ ਬਨੂੜ ਖੇਤਰ ਦਾ ਇੱਕ ਪਿੰਡ ਹੈ ਜਾਸਲੀ, ਠੀਕ ਹੈ ਜੀ। ਉੱਥੇ ਦਾ ਇੱਕ ਬੰਦਾ ਸਵੇਰੇ 10 ਵਜੇ ਠੇਕੇ ਤੇ ਜਾਂਦਾ, ਸ਼ਰਾਬ ਦੇ ਠੇਕੇ ਤੇ, ਤੇ 10 ਵਜੇ ਉੱਥੋਂ ਸ਼ਰਾਬ ਦੀ ਛਿੱਟ ਲਾ ਕੇ ਉੱਥੇ ਡਿੱਗ ਜਾਂਦਾ, ਤੇ ਕੋਈ ਚੱਕ ਕੇ ਘਰੇ ਛੱਡ ਜਾਂਦਾ ਕਿ ਤੁਹਾਡਾ ਬੰਦਾ ਸ਼ਰਾਬੀ ਡਿੱਗਿਆ ਪਿਆ। ਤੇ ਉਹ ਘੰਟਾ ਉਹਨੂੰ ਸੁਰਤ ਨਹੀਂ ਆਉਂਦੀ, ਘੰਟੇ ਬਾਅਦ ਘਰ ਦੇ ਲੈ ਕੇ ਜਾਂਦੇ, ਕਹਿੰਦੇ ਜੀ ਮਰ ਲਿਆ। ਤੇ ਉਹ ਪਿੰਡ ਦੀ ਪੰਚਾਇਤ, ਪਿੰਡ ਦੇ ਲੋਕ ਕਹਿੰਦੇ ਜੀ ਇਹੋ ਜਿਹੀਆਂ ਕਿੰਨੀਆਂ ਮੌਤਾਂ ਸ਼ਰਾਬ ਦੇ ਠੇਕੇ ਤੋਂ ਸ਼ਰਾਬ ਪੀਣ ਕਾਰਨ ਹੋਈਆਂ, ਕਿਉਂਕਿ ਸਰਕਾਰੀ ਸ਼ਰਾਬ ਵੀ ਹੁਣ ਜ਼ਹਿਰੀ ਸ਼ਰਾਬ ਹੈ। ਜੀ ਜੀ ਜੀ। ਕੀ ਉਸ ਠੇਕੇ, ਵੈਸੇ ਤਾਂ ਸ਼ਰਾਬ ਆਪਣੇ ਆਪ 'ਚ ਜ਼ਹਿਰ ਹੈ,
ਹੂੰ। ਪਰ ਇੱਕ ਕਹਿੰਦੇ ਉਸ ਸ਼ਰਾਬ ਦੇ ਠੇਕੇ ਤੋਂ ਪੈਮਾਨੇ ਤੋਂ ਵੱਧ ਵਾਲੀ ਜ਼ਹਿਰ ਮਿਲਦਾ, ਨਕਲੀ ਸ਼ਰਾਬ ਮਿਲਦੀ ਹੈ, ਟੀਕਿਆਂ ਵਾਲੀ ਸ਼ਰਾਬ, ਦਵਾਈਆਂ ਗੋਲੀਆਂ ਵਾਲੀ ਸ਼ਰਾਬ ਜਾਂ ਕੱਚੀ ਸ਼ਰਾਬ ਵੀ ਵਿਕ ਜਾਂਦੀ ਹੈ, ਤੇ ਉਹ ਵੱਧ ਪੈਸੇ ਕਮਾਉਣ ਦੇ ਲਾਲਚ ਤੇ ਇਸ ਪਿੰਡ 'ਚ ਕਹਿੰਦੇ ਪਹਿਲਾਂ ਵੀ ਚਿੱਟੇ ਕਾਰਨ ਜਾਨਾਂ ਜਾ ਚੁੱਕੀਆਂ। ਪੰਚਾਇਤ ਮਤੇ ਪਾ ਕੇ ਠੇਕਾ ਚੁਕਵਾਤਾ ਸੀ ਇੱਕ ਵਾਰ, ਮੁੜ ਕੇ ਫਿਰ ਮਿਲੀ ਭੁਗਤ ਨਾਲ ਆ ਗਿਆ, ਤੇ ਉਸ ਤੋਂ ਬਾਅਦ ਕਿੰਨੇ ਮਤੇ ਪੰਚਾਇਤ ਨੇ ਪਾ ਲਏ, ਠੇਕਾ ਨਹੀਂ ਚੱਕ ਹੋਇਆ ਜੀ। ਤੇ ਲੋਕਾਂ ਨੇ ਫਿਰ ਉਹ ਮਿਲ ਕੇ ਠੇਕਾ ਭੰਨ ਵੀ ਦਿੱਤਾ, ਤੋੜ ਵੀ ਦਿੱਤਾ, ਭਜਾ ਵੀ ਦਿੱਤੇ ਕਰਿੰਦੇ। ਸੋ ਕਹਿੰਦੇ ਇਹ ਮੰਜ਼ਰ ਇੱਕ ਪਿੰਡ ਦਾ, ਪਰ ਇਹ ਤੋਂ ਗਾਂਹ ਵਾਲਾ ਮੰਜ਼ਰ ਹੋਰ ਭਿਆਨਕ ਹੈ ਜੀ। ਨਾਭੇ ਖੇਤਰ ਦਾ ਪਿੰਡ ਹੈ, ਪਟਿਆਲੇ ਜ਼ਿਲ੍ਹੇ ਦਾ ਨਾਭੇ ਖੇਤਰ ਦਾ ਪਿੰਡ ਹੈ ਰੋਹਿਟਾ। ਰੋਹਿਟਾ ਪਿੰਡ ਦੇ ਇੱਕ ਪਿੰਡ ਦੇ ਵਿੱਚ 3 ਮਹੀਨਿਆਂ 'ਚ 3 ਨੌਜਵਾਨ ਚਿੱਟੇ ਨੇ ਜਾਨ ਲੈ ਲਈ ਉਹਨਾਂ ਦੀ। ਇੱਕ ਪਿੰਡ, ਕਿੱਡਾ ਕੁ ਪਿੰਡ ਹੁੰਦਾ, ਹਰ ਮਹੀਨੇ ਇੱਕ ਨੌਜਵਾਨ ਲਾਸ਼ ਸ਼ਮਸ਼ਾਨ ਜਾਵੇ, ਤੇ ਇਹ ਤੋਂ ਵੱਧ ਪਿੰਡ ਲਈ ਹੋਰ ਦੁੱਖ ਦੀ ਘੜੀ ਕੀ ਹੋਊਗੀ। ਔਰ ਉਹ ਨੌਜਵਾਨ ਜਿਹੜੇ ਕਿਸੇ ਸਮੇਂ ਯੂਥ ਕਲੱਬਾਂ ਨਾਲ ਕੰਮ ਕਰਦੇ ਸੀ, ਹਾਂਜੀ, ਕਿਹਨੇ ਲਾਇਓ ਚਿੱਟੇ ਤੇ, ਕਿਹਨੇ ਉਹਨਾਂ ਨੂੰ ਨਸ਼ੇ ਦੀ ਦਲਦਲ 'ਚ ਧੱਕਿਆ, ਤੇ ਉਹ ਇੱਕ ਨਹੀਂ ਦੋ ਨਹੀਂ, ਮਈ ਮਹੀਨੇ 'ਚ ਇੱਕ ਦੀ ਜਾਨ ਜਾਂਦੀ ਆ, ਜੂਨ 'ਚ ਦੂਏ ਦੀ, ਤੇ ਜੁਲਾਈ 'ਚ ਤੀਏ ਦੀ। ਜੀ 3 ਮਹੀਨਿਆਂ 'ਚ 3 ਮੌਤਾਂ ਹੋਈਆਂ। ਉਸ ਤੋਂ ਬਾਅਦ ਪਿੰਡ ਹੁਣ ਇਕੱਠਾ ਹੋ ਗਿਆ, ਪਿੰਡ ਨੇ ਕਮੇਟੀ ਬਣਾ ਲਈ, ਨੌਜਵਾਨ ਕਲੱਬ ਸਾਰੇ ਜਿੰਨੇ ਸੀਗੇ ਜਾਂ ਹੋਰ ਸੰਸਥਾਵਾਂ ਸੀ, ਉਹਨਾਂ ਨੇ ਇਕੱਠੇ ਹੋ ਕੇ ਪਿੰਡ 'ਚ ਹੁਣ ਮੈਰਾਥਨ ਸ਼ੁਰੂ ਕਰਾਈ ਆ, ਗਰਾਊਂਡ ਸਾਫ਼ ਕਰਕੇ ਖੇਡਾਂ ਸ਼ੁਰੂ ਕਰਾਈਆਂ। ਜਿਹੜੇ ਜਵਾਕ ਭੱਜਦੇ ਨੇ ਬੜੇ ਛੋਟੇ, ਉਹਨਾਂ ਨੂੰ ਫਿਰ ਦੇਸੀ ਘਿਓ ਦਾ ਇਨਾਮ, ਫਲਾਂ ਦੇ ਪੇਟੀਆਂ, ਇਹ ਕੁਛ ਏਦਾਂ ਦੇ ਕੇ ਉਹ ਹੁਣ ਹੌਸਲਾ ਵਧਾਉਣਾ ਚਾਹੁੰਦੇ ਨੇ। ਉਹ ਕਹਿੰਦੇ ਜਿਹੜੇ ਚਲੇ ਗਏ ਉਹ ਤਾਂ ਚਲੇ ਗਏ, ਪਰ ਜਿਹੜੇ ਹੈਗੇ ਉਹਨਾਂ ਨੂੰ ਤਾਂ ਬਚਾ ਲਈ। ਉਹ ਕਹਿੰਦੇ ਸਾਨੂੰ ਪਤਾ ਸਾਡੇ ਪਿੰਡ ਦੇ ਅਜੇ ਵੀ 5-6 ਨੌਜਵਾਨ ਹੈ ਜਿਹੜੇ ਚਿੱਟੇ ਦੇ ਆਦੀ ਆ, ਠੀਕ ਹੈ ਜੀ, ਅਸੀਂ ਨਹੀਂ ਚਾਹੁੰਦੇ ਕਿ ਉਹ ਸ਼ਮਸ਼ਾਨ ਜਾਣ, ਉਹਨੂੰ ਰੋਕਣ ਦੇ ਲਈ ਇੱਕ ਕਵਾਇਦ ਸ਼ੁਰੂ ਹੋਈ ਆ। ਚਲੋ ਇਹ ਤਾਂ ਨਾਭੇ ਦੇ ਇੱਕ ਪਿੰਡ ਦੀ ਆ, ਔਰ ਇਹ 3 ਮਹੀਨਿਆਂ 'ਚ ਇੱਕ ਪਿੰਡ 'ਚ ਜਾਨ ਜਾਣੀ ਬਹੁਤ ਵੱਡੀ ਖਬਰ ਆ, ਬਹੁਤ ਵੱਡੀ। 3 ਮਹੀਨਿਆਂ 'ਚ 3 ਜਾਨਾਂ ਚਿੱਟੇ ਕਾਰਨ, ਹੈ ਨਾ। ਪਰ ਪੰਜਾਬ ਤਾਂ ਇੱਕੋ ਹੈ ਪ੍ਰਵੀਨ ਜੀ, ਹਾਂਜੀ, ਤੇ ਇੱਕ ਪੰਜਾਬ 'ਚ ਜੇ ਇੱਕ ਦਿਨ 'ਚ ਚਿੱਟੇ ਨਾਲ 3 ਮੌਤਾਂ ਹੋਣ, ਇਹ ਉਹ ਨੇ ਜਿਹੜੀਆਂ ਰਿਕਾਰਡ ਹੋ ਗਈਆਂ, ਇਹ ਤੋਂ ਵੱਧ ਕਿੰਨੀਆਂ ਨੇ ਪਤਾ ਨਹੀਂ ਜੀ। ਮਤਲਬ ਔਸਤਨ ਮੰਨਿਆ ਜਾਂਦਾ ਕਿ ਪੰਜਾਬ 'ਚ ਹਰ ਰੋਜ਼ ਇੱਕ ਮੌਤ ਚਿੱਟੇ ਨਾਲ ਜ਼ਰੂਰ ਹੁੰਦੀ ਆ, ਤੇ ਪਰ ਇੱਕ ਦਿਨ 'ਚ 3 ਮੌਤਾਂ ਪਤਾ ਲੱਗਣ ਚਿੱਟੇ ਕਾਰਨ ਪੂਰੇ ਪੰਜਾਬ 'ਚ। ਇੱਕ ਹੋਰ ਭਿਆਨਕ ਤਸਵੀਰਾਂ ਮੇਰੇ ਮੂਹਰੇ ਪਏ ਨੇ ਜੀ, ਲਓ। ਭਦੌੜ ਖੇਤਰ ਦਾ ਇੱਕ ਨੌਜਵਾਨ ਹੈ ਜੀ, ਜਿਹੜਾ ਚਿੱਟੇ ਦੀ ਓਵਰਡੋਜ਼ ਕਾਰਨ ਮਰ ਗਿਆ। ਬਲਜੀਤ ਸਿੰਘ ਨਾਂ ਦਾ ਮੁੰਡਾ, ਤੇ ਉਮਰ 30 ਸਾਲ ਆ। ਭਦੌੜ ਦੇ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ। ਨੌਜਵਾਨ ਦੀ ਪਛਾਣ ਬਲਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਹੈ, ਵਾਸੀ ਮੁੰਜੋਕੇ ਰੋਡ ਨੇੜੇ ਰਜਵਾੜਾ ਭਦੌੜ, 30 ਸਾਲ ਦੀ ਉਮਰ ਦਾ ਮੁੰਡਾ ਚਿੱਟੇ ਦੀ ਓਵਰਡੋਜ਼ ਨਾਲ ਮਰ ਗਿਆ ਜੀ। ਇਹ ਪੰਜਾਬ 'ਚ ਇੱਕ ਦਿਨ, ਕੱਲ ਦੀ ਦਿਨ ਦੀ, ਜੇ 22 ਅਗਸਤ ਮੈਂ ਸੋਮਵਾਰ ਦੀ ਗੱਲ ਕਰਾਂ ਤਾਂ ਉਸ ਦਿਨ ਦੀ ਇਹ ਘਟਨਾ, ਠੀਕ ਹੈ। ਚਲੋ ਗਾਂਹ ਆ ਜਾਓ। 2 ਦਿਨਾਂ ਤੋਂ ਲਾਪਤਾ ਸੀ ਜੀ ਇੱਕ ਨੌਜਵਾਨ ਜੀ। ਇਹ ਜੀ ਫਿਰੋਜ਼ਪੁਰ ਦਾ ਪਿੰਡ ਹੈ, ਫਿਰੋਜ਼ਪੁਰ ਖੇਤਰ ਦਾ ਸੰਤ ਸਿੰਘ ਵਾਲਾ, ਫਿਰੋਜ਼ਪੁਰ ਖੇਤਰ 'ਚ ਪਿੰਡ ਪੈਂਦਾ ਸੰਤ ਸਿੰਘ ਵਾਲਾ। ਉੱਥੇ ਦਾ ਇੱਕ ਮੁੰਡਾ 2 ਦਿਨਾਂ ਤੋਂ ਲਾਪਤਾ ਸੀ ਜੀ, ਤੇ ਲਾਸ਼ ਮਿਲੀ, ਕਹਿੰਦੇ ਜੀ ਚਿੱਟੇ ਦੀ ਓਵਰਡੋਜ਼ ਹੋ ਗਈ, ਉਹਦੇ ਕਰਕੇ ਮੌਤ ਹੋ ਗਈ। 22 ਸਾਲ ਦਾ ਮੁੰਡਾ, ਉਹ ਅੱਛਾ, 22 ਸਾਲਾਂ ਦਾ ਨੌਜਵਾਨ ਹੈ, ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੈ ਜੀ। ਚਲੋ ਗਾਂਹ ਆ ਜਾਓ, ਤਰਨਤਾਰਨ, ਸ਼੍ਰੀ ਗੋਬਿੰਦਵਾਲ ਸਾਹਿਬ, ਤਰਨਤਾਰਨ ਜ਼ਿਲ੍ਹੇ ਦਾ ਪਿੰਡ ਹੈ ਜੀ ਮੁੰਡਾ ਪਿੰਡ ਜੀ। ਮੁੰਡਾ ਪਿੰਡ ਦਾ ਇੱਕ 17 ਸਾਲਾਂ ਦਾ ਮੁੰਡਾ ਗੁਰਸਾਹਿਬ ਸਿੰਘ, 17 ਸਾਲਾਂ ਦਾ, ਤੇ ਮੌਤ ਦਾ ਕਾਰਨ ਚਿੱਟਾ। ਮਾਪਿਆਂ ਦਾ ਕੱਲਾ ਪੁੱਤ, ਪਿਓ ਤੇ ਚਾਚੇ ਕਹਿੰਦੇ ਅਸੀਂ ਪਿਛਲੇ ਕਿੰਨੇ ਮਹੀਨਿਆਂ ਤੋਂ ਵੱਜ ਰਹੇ ਸੀ ਕਿ ਟਲ ਜਾ, ਤੂੰ ਗਲਤ ਸੰਗਤ 'ਚ ਪੈ ਗਿਆ, ਪਰ ਫਿਰ ਵੀ ਕਹਿੰਦੇ ਕਿੱਥੇ ਨਾਕੇ ਲਾ ਲਈਏ, ਜੇ ਬੰਨਦਿਆਂ ਨੂੜਦਿਆਂ ਤਾਂ ਲੋਕ ਕਹਿੰਦੇ ਤੁਸੀਂ ਤਸ਼ੱਦਦ ਢਾਉਂਦੇ ਹੋ ਜਵਾਕਾਂ ਤੇ। ਕਹਿੰਦਾ ਹੁਣ ਦੱਸੋ ਕੀ ਕਰੀਏ, ਹੁਣ ਲਾਸ਼ ਨੂੰ ਬੰਨੀਏ ਜੀ। 17 ਸਾਲਾਂ ਦਾ ਪੁੱਤ ਕਹਿੰਦੇ ਅਸੀਂ ਆਪਣੇ ਬਜ਼ੁਰਗ ਮੋਢਿਆਂ ਤੇ ਛੱਡ ਕੇ ਆਏ ਸ਼ਮਸ਼ਾਨ ਘਾਟ। ਇਹ ਪੰਜਾਬ ਦਾ ਦ੍ਰਿਸ਼ ਹੈ, ਸਹੀ, ਬਿਲਕੁਲ। ਇੱਕ ਮਾਂ ਦੀ ਕੁੱਖ 'ਚੋਂ ਜਨਮੇ 3 ਪੁੱਤ 10 ਮਹੀਨਿਆਂ 'ਚ ਚਿੱਟੇ ਨਾਲ ਜਾਂਦੇ ਨੇ। ਇੱਕ ਪਿੰਡ 'ਚੋਂ 3 ਮਹੀਨਿਆਂ 'ਚ 3 ਲਾਸ਼ਾਂ ਚਿੱਟੇ ਨਾਲ ਉੱਠਦੀਆਂ ਨੇ, ਤੇ ਇੱਕ ਦਿਨ 'ਚੋਂ ਪੰਜਾਬ 'ਚ 3 ਲਾਸ਼ਾਂ ਚਿੱਟੇ ਨਾਲ ਉੱਠਦੀਆਂ ਨੇ। ਪੰਜਾਬ ਹੋਰ ਕਿਹੜਾ ਮੰਜ਼ਰ ਦੇਖਣਾ ਚਾਹੁੰਦਾ ਪ੍ਰਵੀਨ ਜੀ? ਇਸ ਦੇ ਉੱਤੇ ਕਦੋਂ ਸੋਚਣਗੇ ਸਾਡੇ ਲੀਡਰ, ਕਦੋਂ ਸੋਚਣਗੀਆਂ ਸਰਕਾਰਾਂ, ਕਦੋਂ ਸੋਚਣਗੇ ਆਵਾਮ? ਇਹ ਮੇਲਾ ਦਾ ਹੁਣ ਆਪਣਾ ਮਸਲੇ ਆਪ ਹੱਲ ਕਰਨ ਵਾਲਾ ਦਿਨ ਆ ਗਿਆ। ਘੱਟੋ ਘੱਟ ਚਿੱਟੇ ਤੋਂ ਨਿਜਾਤ ਤਾਂ ਪੰਜਾਬ ਨੂੰ ਦਿਵਾਉਣੀ ਪੈਣੀ ਆ, ਨਹੀਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ 'ਚ ਹਰ ਘਰ 'ਚ 70 ਵਿਸ਼ਾ ਆਊਗਾ। ਚਿੱਟਾ ਹੁਣ ਦੇਲੀਆਂ ਸਾਰੀਆਂ ਟੱਪ ਚੁੱਕਿਆ, ਹੁਣ ਇਹਦੇ ਉੱਤੇ ਬੰਨ ਲਾਉਣਾ ਬਹੁਤ ਜ਼ਰੂਰੀ ਹੈ ਜੀ। ਬਿਲਕੁਲ ਸ਼ਰਮਾ ਜੀ, ਤਰਾਸਦੀ ਤਾਂ ਇਹੀ ਹੈ, ਦੁਖਾਂਤ ਇਹੀ ਹੈ, ਔਰ ਇਸ ਹਨੇਰੀ ਨੂੰ ਕੋਈ ਠੱਲ ਨਹੀਂ ਪਾ ਰਿਹਾ। ਜਿਨ੍ਹਾਂ ਦੀ ਜ਼ਿੰਮੇਵਾਰੀ ਇਹਨੂੰ ਠੱਲਣ ਦੀ ਹੈ,
ਉਹ ਇਹਨੂੰ ਠੱਲਣ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਨਾਕਾਮ ਰਹੇ ਨੇ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਲਾਭ ਜੰਜੂਗਾ ਦੀ। ਪਿਛਲੇ ਦਿਨੀ ਸੁਰਿੰਦਰ ਸ਼ਿੰਦਾ ਜੀ ਇਸ ਫਾਨੀ ਸੰਸਾਰ ਨਾਲ ਵਿਦਾ ਕਹਿ ਗਏ ਨੇ। ਲਾਭ ਜੰਜੂਗਾ ਦੇ ਘਰ ਵੀ ਕਹਿੰਦੇ ਦੁੱਖਾਂ ਦਾ ਪਹਾੜ ਟੁੱਟਿਆ, ਪਰ ਕੋਈ ਦਰਦ ਹੀ ਨਹੀਂ ਬੋੜਿਆ ਜੀ। ਪ੍ਰਵੀਨ ਜੀ, ਲਾਭ ਜੰਜੂਆ ਹੋਰਾਂ ਦੀ ਮੌਤ ਕਾਫੀ ਸਮਾਂ ਪਹਿਲਾਂ ਹੋ ਚੁੱਕੀ ਹੈ। 2015 ਚ 22 ਅਕਤੂਬਰ 2015 ਨੂੰ ਲਾਭ ਜੰਜੂਆ ਦੀ ਮੌਤ ਮੁੰਬਈ ਹੋਈ ਸੀ। ਤੇ ਉਸ ਸਮੇਂ ਮਤਲਬ ਕਿ ਉਹਨਾਂ ਦੇ ਦਾਹ ਸੰਸਕਾਰ ਤੇ ਭੋਗ ਤੇ ਵੱਡੀ ਗਿਣਤੀ ਚ ਕਲਾਕਾਰ, ਰਾਜਨੀਤਿਕ, ਸਮਾਜਿਕ ਲੋਕ, ਰੁਤਬਾ ਬੜਾ ਉਹ ਸੀ, ਕਿਉਂਕਿ ਉਹਦਾ ਗਾਇਕੀ ਦਾ ਰੁਤਬਾ ਸੀ। ਉਹਨੇ ਖੰਨੇ ਤੋਂ ਉੱਠ ਕੇ ਹੈ ਨਾ ਬਾਲੀਵੁੱਡ ਦੇ ਮਤਲਬ ਕਿ ਉਹ ਚ ਆਪਣਾ ਚੰਗਾ ਦਬਦਬਾ ਬਣਾਇਆ, ਚੰਗਾ ਰਾਜ ਕਮਾਇਆ ਸੀ। ਜੀ ਜੀ। ਪਰ ਹੁਣ ਲੰਘੇ 2 ਦਿਨ ਪਹਿਲਾਂ ਐਤਵਾਰ ਦੀ ਦੇਰ ਰਾਤ ਨੂੰ ਉਹਨਾਂ ਦੀ ਧਰਮ ਪਤਨੀ ਇੱਕ ਹਾਦਸੇ ਦਾ ਸ਼ਿਕਾਰ ਹੋ ਕੇ ਮਤਲਬ ਕਿ ਮੌਤ ਦੀ ਮੂੰਹ 'ਚ ਜਾ ਪੈਂਦੀ ਆ। ਤੇ ਪਰ ਕੋਈ ਦਾਹ ਸੰਸਕਾਰ ਦੇ ਸਮੇਂ ਨਹੀਂ ਬੋੜਦਾ, ਕੋਈ ਘਰੇ ਦੁੱਖ ਵੰਡਾਉਣ ਨਹੀਂ ਆਉਂਦਾ, ਨਾ ਕੋਈ ਗਾਇਕ, ਨਾ ਕੋਈ ਕਲਾਕਾਰ, ਨਾ ਕੋਈ ਸਮਾਜਿਕ ਹਸਤੀ। ਇੱਥੋਂ ਤੱਕ ਕਿ ਖੰਨਾ ਖੇਤਰ ਦਾ ਵੀ ਕੋਈ ਚਿਹਰਾ ਮੋਹਰਾ ਨਹੀਂ ਉੱਥੇ ਪਹੁੰਚਿਆ। ਪ੍ਰਵੀਨ ਜੀ, ਲਾਭ ਜੰਜੂਆ ਦੀ ਪਤਨੀ ਆ ਦਲਜੀਤ ਕੌਰ। ਠੀਕ ਹੈ ਜੀ। ਤੇ ਦਲਜੀਤ ਕੌਰ ਹੋਰੀ ਆਪਣੇ ਕਿਸੇ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਖੰਨੇ ਪਰਤ ਰਹੇ ਸੀ ਬੱਸ ਰਾਹੀਂ। ਠੀਕ ਹੈ ਜੀ। ਐਤਵਾਰ ਦੇਰ ਰਾਤ ਨੂੰ ਹਨੇਰਾ ਪੈ ਰਿਹਾ ਸੀਗਾ ਤੇ ਉਹ ਖੰਨੇ ਪਰਤ ਰਹੇ ਸੀ ਤੇ ਬੱਸ ਜਦੋਂ ਗੋਬਿੰਦਗੜ੍ਹ ਆ ਕੇ ਰੁਕੀ ਤੇ ਥੱਲਿਓਂ ਹਾਕ ਪਈ ਖੰਨਾ ਖੰਨਾ, ਉਹਨੂੰ ਲੱਗਿਆ ਸ਼ਾਇਦ ਖੰਨਾ ਆ ਗਿਆ ਜੀ। ਉਹ ਖੰਨੇ ਦੀ ਬਜਾਏ ਗੋਬਿੰਦਗੜ੍ਹ ਸੜਕ ਤੇ ਉਤਰ ਗਈ। ਤੇ ਜਾਨੂ ਬੱਸ ਲੰਘ ਗਈ ਤੇ ਉਹਨੂੰ ਬਾਅਦ ਚੋਂ ਪਤਾ ਲੱਗਾ ਕਿ ਮੈਂ ਤਾਂ ਖੰਨੇ ਆ। ਤੇ ਉਹ ਕਾਹਲ ਦੇ ਵਿੱਚ ਇੱਧਰ ਉੱਧਰ ਸੀ। ਜਾਨੂ ਕੋਈ ਮਤਲਬ ਕਿ ਅਣਪਛਾਤਿਆ ਕੋਈ ਜਾਂ ਮਤਲਬ ਕਿ ਕੋਈ ਗੱਡੀ ਜਾਂ ਕੋਈ ਕਾਰ ਫੇਟ ਮਾਰ ਗਈ ਤੇ ਉਹਦੀ ਫੇਟ ਚ ਆਉਣ ਤੋਂ ਬਾਅਦ ਉਹਦੀ ਮੌਤ ਹੋ ਗਈ। ਮੌਤ ਤੋਂ ਬਾਅਦ ਖੰਨੇ ਲਿਆ ਕੇ ਉਹਨਾਂ ਦਾ ਸੰਸਕਾਰ ਕੀਤਾ ਗਿਆ। ਮੁਹੱਲੇ ਦੇ ਕੁਝ ਬੰਦੇ ਤੇ ਕੁਝ ਰਿਸ਼ਤੇਦਾਰ ਤੇ ਖਬਰ ਨਸਰ ਹੋਣ ਦੇ ਬਾਵਜੂਦ ਵੀ ਕੋਈ ਉਸ ਗਾਇਕੀ ਕਲਾਕਾਰੀ ਦੇ ਖੇਤਰ ਨਾਲ ਬੰਦਾ ਜਾਂ ਸਮਾਜਿਕ ਬੰਦਾ ਜਾਂ ਉਸ ਸਥਾਨਕ ਖੰਨੇ ਖੇਤਰ ਦਾ ਬੰਦਾ ਨਹੀਂ ਬੋੜਿਆ। ਤੇ ਉਹ ਤੋਂ ਬਾਅਦ ਘਰੇ ਅਫਸੋਸ ਪ੍ਰਗਟਾਉਣ ਵੀ ਨਹੀਂ ਕੋਈ ਆਇਆ ਜੀ। ਤੇ ਇਹ ਸਥਿਤੀ 'ਚ ਉਹਨਾਂ ਦੇ ਪੁੱਤ ਨੇ ਫਿਰ ਜਦੋਂ ਮੀਡੀਆ ਵਾਲੇ ਆਏ ਪੁੱਛਣ, ਉਹਨੇ ਬੂਹਾ ਭੇੜ ਲਿਆ। ਕਹਿੰਦਾ ਜੀ ਸਾਡਾ ਦੁੱਖ ਆ, ਸਾਨੂੰ ਆਪੇ ਹੰਡਾਉਣ ਦਿਓ, ਅਸੀਂ ਹੁਣ ਕੋਈ ਗੱਲ ਨਹੀਂ ਕਰਨੀ। ਉਹ ਪੁੱਤ ਇੰਨਾ ਪੀੜ ਹੋਈ ਮਤਲਬ ਮਹਿਸੂਸ ਹੋਈ। ਇਹ ਉਹ ਲਾਭ ਜੰਜੂ ਹੈ ਜਿਹਦੇ ਗੀਤ ਬਾਲੀਵੁੱਡ 'ਚ ਵੱਡੀਆਂ ਵੱਡੀਆਂ ਫਿਲਮਾਂ 'ਚ ਵੱਜੇ। ਜੇਕਰ ਤੁਹਾਡੇ ਯਾਦ ਹੋਵੇ, ਲੰਦਨ ਠੁਮਕਦਾ ਉਹਦਾ ਗੀਤ ਬੜਾ ਪ੍ਰਚਲਿਤ ਸੀ, ਹੈ ਨਾ। ਤੇ ਇੱਕ ਐਸਾ ਉਹ ਯਾਰਾ ਢੋਲ ਵਜਾ ਕੇ ਹੈ ਨਾ ਗਾਣਾ ਬਹੁਤ ਪ੍ਰਚਲਿਤ ਹੋਇਆ। ਜਾਂ ਪਿਆਰ ਕਰਕੇ ਪਛਤਾਇਆ ਜੀ, ਮੈਂ ਪਿਆਰ ਕਰਕੇ ਉਹ ਕੀ ਹੈ ਮਤਲਬ ਕਿ ਮੇਰਾ ਖਿਆਲ ਸਿੰਘ ਇਜ਼ ਕਿੰਗ ਦਾ ਗੀਤ ਹੈ ਨਾ। ਜੀ ਕਰਦਾ ਜੀ, ਜੀ ਕਰਦਾ, ਇੱਕ ਇਹ ਗੀਤ ਕਾਫੀ ਚੱਲਿਆ ਸੀ ਉਹਨਾਂ ਦਾ, ਹੈ ਨਾ। ਸੋ ਇਹੋ ਜਿਹੇ ਜਾਂ ਇੱਕ ਉਹ ਦਿਲ ਕਰੇ ਚੂੰ ਚਾਂ। ਸੋ ਇਹੋ ਜਿਹੇ ਗੀਤ ਜਿਹੜੇ ਬਾਲੀਵੁੱਡ ਦੇ ਵਿੱਚ ਰਾਜ ਕੀਤਾ ਜਿਹੜੇ ਲਾਭ ਜੰਜੂਆ ਨੇ। ਤੇ ਉਹਦੀ ਮੌਤ ਦੇ ਉੱਤੇ 2015 ਚ ਉਹਨਾਂ ਦਾ ਮਤਲਬ ਉੱਥੇ ਕੀ ਜਿਹੜਾ ਮੁੰਬਈ ਦੇ ਵਿੱਚ ਉਹਨਾਂ ਦਾ ਰਹਿائش ਸੀ ਜਾਂ ਘਰ ਸੀਗਾ, ਹੈ ਨਾ, ਉੱਥੇ ਹੀ ਉਹਨਾਂ ਦੀ ਮਤਲਬ ਕਿ ਗੌਰੇਵਾਲਾ ਕਿਹੜਾ ਪਿੰਡ ਪੁੰਡ ਕਹਿੰਦੇ ਆ ਉੱਥੇ, ਹੈ ਨਾ, ਮੁੰਬਈ ਦੇ ਵਿੱਚ। ਉੱਥੇ ਉਹਨਾਂ ਦਾ ਘਰ ਸੀ ਤੇ ਉੱਥੇ ਹੀ ਲਾਸ਼ ਮਿਲੀ ਸੀ ਪਈ। ਤੇ ਉਹਦੇ ਉੱਤਰ ਵੀ ਕਈ ਵਾਰ ਕੁਝ ਸਵਾਲ ਉੱਠੇ ਸੀ, ਪਰ ਫਿਰ ਵੀ ਉਸ ਸਮੇਂ ਉਹਨਾਂ ਦੇ ਦਾਹ ਸੰਸਕਾਰ ਤੇ ਜਾਂ ਭੋਗ ਤੇ ਵੱਡੀ ਗਿਣਤੀ 'ਚ ਲੋਕ ਆਏ, ਹੈ ਨਾ, ਕਲਾਕਾਰ ਖੇਤਰ 'ਚ ਪਏ। ਪਰ ਉੱਥੇ ਵਾਅਦੇ ਕਰਨ ਵਾਲੇ ਲੋਕ ਬਾਅਦ ਚੋਂ ਪਰਿਵਾਰ ਨਾਲ ਕਿਉਂ ਨਹੀਂ ਖੜਦੇ? ਇਹ ਦੁੱਖ ਦੀ ਗੱਲ ਹੈ। ਸੋ ਇਸ ਲਈ ਇਹ ਜਿਹੜਾ ਵਰਤਾਰਾ ਸਾਡੇ 'ਚ ਆਉਂਦਾ ਜਾ ਰਿਹਾ, ਇਹ ਇੱਕ ਨਵਾਂ ਤਰ੍ਹਾਂ ਦਾ ਵਰਤਾਰਾ ਜਿਹੜਾ ਫਿਕਰਮੰਦੀ ਹੈ। ਦੁੱਖ 'ਚ ਜੇ ਬੰਦੇ ਆ ਜਾਣ ਤਾਂ ਦੁੱਖ ਵੰਡ ਹੋ ਜਾਂਦਾ। ਸੋ ਇਸ ਲਈ ਤੁਸੀਂ ਖੁਸ਼ੀ 'ਚ ਜਾਓ ਨਾ ਜਾਓ ਸਰ ਸਕਦਾ, ਪਰ ਦੁੱਖ 'ਚ ਜ਼ਰੂਰ ਆਪਣੇ ਬੰਦਿਆਂ ਨਾਲ ਖੜੋ। ਇਸ ਵਰਤਾਰੇ ਦੇ ਕਾਰਨ ਇਹ ਫਿਕਰਮੰਦੀ ਸੀ। ਇਸ ਵਰਤਾਰੇ ਦੇ ਕਾਰਨ ਮੈਂ ਇਹ ਖਬਰ ਅੱਜ ਸਾਂਝੀ ਕੀਤੀ ਹੈ। ਇਹ ਸਾਡੇ ਸਮਾਜ ਦਾ ਇੱਕ ਦੂਜਾ ਪੱਖ ਹੈ ਸ਼ਰਮਾ ਜੀ। ਦੂਜਾ ਪੱਖ ਕੀ, ਦੂਜਾ ਸੱਚ ਆ। ਸੰਘਰਸ਼ਾਂ ਦੀ ਖਾਤਰ ਆਪਣਾ ਆਪ ਗਵਾਉਣ ਵਾਲੇ, ਜਿਨ੍ਹਾਂ ਨੂੰ ਆਪਾਂ ਬੜੇ ਮਾਣ ਦੇ ਨਾਲ ਸ਼ਹੀਦ ਕਹਿਣੇ, ਸੂਰਬੀਰ ਕਹਿਣੇ, ਬਾਅਦ ਦੇ ਵਿੱਚ ਉਹਨਾਂ ਪਰਿਵਾਰਾਂ ਨਾਲ ਕੀ ਬੀਤੀ, ਕਿਸੇ ਨੇ ਉਹਨਾਂ ਦੀ ਬਰਸੀਆਂ ਤੇ ਵੀ ਨਹੀਂ ਯਾਦ ਕੀਤਾ। ਬਿਲਕੁਲ। ਲੋਕ ਸੰਘਰਸ਼ਾਂ ਦੀ ਖਾਤਰ ਆਪਣੇ ਘਰ ਦਾਅ ਤੇ ਲਾਉਣ ਵਾਲੇ, ਆਪਣੇ ਘਰ ਉਜਾੜਨ ਵਾਲੇ, ਚੁੱਲ੍ਹਿਆਂ 'ਚ ਘਾਹ ਗਵਾਉਣ ਵਾਲੇ ਲੋਕ, ਉਹਨਾਂ ਦੇ ਪਰਿਵਾਰ ਸੜਕਾਂ ਤੇ ਬੈਠੇ ਬਿਖਰ ਗਏ, ਕਿਸੇ ਨੇ ਸਾਰ ਨਹੀਂ ਲਈ। ਇਹ ਬੜਾ ਅਸੀਂ ਆਪਣੇ ਯੋਧਿਆਂ ਦੀ, ਹੈ ਨਾ, ਆਪਣੇ ਸੁਤੰਤਰਤਾ ਸੈਨਾਨੀਆਂ ਦੀ, ਆਪਣੇ ਸ਼ਹੀਦਾਂ ਦੀ, ਆਪਣੇ ਫੌਜੀ ਜਵਾਨਾਂ ਦੀ, ਉਹਨਾਂ ਪਰਿਵਾਰਾਂ ਤੱਕ ਦੀ ਸਾਰ ਨਹੀਂ ਲੈਂਦੇ। ਜਿੱਦੇ ਤੁਸੀਂ ਫੌਜੀਆਂ ਤੋਂ ਯਾਦ ਕਰਵਾਦਾ, ਜਿੱਦੇ ਤੁਸੀਂ ਫੌਜੀ ਦੀ ਨਾ ਦੇਹ ਆਉਂਦੀ ਹੈ, ਉਹਦੇ ਮੀਡੀਆ, ਪ੍ਰਸ਼ਾਸਨ, SP, DC, SDM ਸਭ ਉੱਥੇ ਹੁੰਦੇ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ। ਕਿਸੇ ਨੇ ਭੋਗ ਤੋਂ ਬਾਅਦ 20 ਦਿਨਾਂ ਬਾਅਦ ਪਤਾ ਕੀਤਾ ਉਹਦੇ ਘਰੇ ਗੁੜ ਚਾਹ ਹੈਗਾ ਕਿ ਨਹੀਂ ਹੈਗਾ।
ਕਿਸੇ ਨੇ ਨਹੀਂ ਵੀ। ਨਹੀਂ, ਉਹ ਤੋਂ ਬਾਅਦ ਉਸੇ ਫੌਜੀ ਜਵਾਨ ਦੀ ਮਾਂ ਜਾਂ ਜੀ। ਵਿਧਵਾ ਧਰਮ ਹਾਂਜੀ। ਪਤਨੀ ਜਾਂ ਪਿਓ ਨੂੰ ਹੈ ਨਾ ਹੂੰ। ਐਸਡੀਐਮ ਡੀਸੀ ਦੇ ਦਫ਼ਤਰ ਧੱਕੇ ਖਾਣੇ ਪੈਂਦੇ ਆ। ਧੱਕੇ ਖਾਣੇ ਪੈਂਦੇ ਆ। ਬਿਲਕੁਲ, ਇਹ ਇਸੇ ਤਰ੍ਹਾਂ ਹੀ ਇਹ ਹਾਂ, ਤੇ ਉਹੀ ਸਾਡਾ ਸਮਾਜ ਜਿਹੜਾ ਓਦੇ ਬੜੇ ਨਾਮ ਅੱਖਾਂ ਨਾਲ ਵਿਦਾਇਗੀ ਦਿੰਦਾ, ਬੜੇ ਸ਼ਹੀਦਾਂ ਦੇ ਸੋਹਲੇ ਗਾਉਂਦਾ, ਸਲੂਟ ਮਾਰਦਾ ਉਹਦੀ ਦੇਹ ਨੂੰ। ਉਹ ਕੋਈ ਰਾਈਡ ਨਹੀਂ ਦਿੰਦਾ ਉਦੋਂ ਬਾਅਦ 20 ਦਿਨਾਂ ਬਾਅਦ। ਨਾ, ਕੋਈ ਉਹਨੂੰ ਨਾ। ਐਂ ਨਹੀਂ ਵੀ ਸਕੂਟਰ ਤੇ ਸ਼ਹਿਰ ਚੱਲਾਂ ਤੇ ਚਲੋ ਮਾਤਾ ਨੂੰ ਚੜ੍ਹਾ ਲਈਏ, ਉਹ ਕਿਸੇ ਉਹਦੇ ਪਿਤਾ ਹੂੰ, ਨੂੰ ਚੜ੍ਹਾ ਲਈਏ। ਇਹ ਬੜਾ ਤਰਾਸਦੀ ਵਾਲਾ ਪੱਖ ਆ ਸਾਡੇ ਸਮਾਜ ਦਾ ਔਰ ਬੜਾ ਬੇਰਹਿਮ ਪੱਖ ਹੈ ਇਹ, ਬੜਾ ਬੇਰਹਿਮ ਪੱਖ ਹੈ। ਜਾਂਦਿਆਂ ਦੀ ਗੱਲ ਕਰੀਏ ਸਨੀ ਦਿਓਲ ਦੀ, 24 ਘੰਟਿਆਂ 'ਚ ਕਹਿੰਦੇ ਸਨੀ ਦਿਓਲ ਦੇ ਬੰਗਲੇ ਦੀ ਨਿਲਾਮੀ ਦਾ ਨੋਟਿਸ ਰੁਕਵਾਤਾ ਤੇ ਸਵਾਲ ਪੈਦਾ ਹੋਇਆ ਸ਼ਰਮਾ ਜੀ ਰੁਕਵਾ ਕਿਹਨੇ ਦਿੱਤਾ? ਹਾਂ, ਪ੍ਰਵੀਨ ਜੀ, ਸੰਨੀ ਦਿਓਲ ਨੂੰ ਨੋਟਿਸ ਜਾਰੀ ਹੋਇਆ ਬੈਂਕ ਆਫ ਬੜੌਦਾ ਵੱਲੋਂ, ਜਿਹਦੇ ਵਿੱਚ ਹਾਂਜੀ। ਗਵਾਹੀ ਲੋਨ ਦੀ ਗਵਾਹੀ ਹੈਗੀ ਧਰਮਿੰਦਰ ਦੀ। ਜੀ, ਜੀ। ਤੇ ਉਹ ਨੋਟਿਸ ਜਾਰੀ ਹੋਇਆ ਕਿ 56 ਕਰੋੜ ਤੇਰੇ ਕਨੀ ਬਕਾਇਆ ਖੜਾ, ਨਹੀਂ ਤੇਰਾ ਆ ਬੰਗਲਾ ਜਿਹੜਾ ਮੁੰਬਈ ਵਾਲਾ ਇਹ ਨਿਲਾਮ ਕਰਾਂਗੇ। ਹੂੰ, 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 ਹੂੰ। ਅਸਲ 'ਚ ਕੀ ਸੀਗਾ, ਇੱਕ ਘਾਇਲ 2 ਟਾ ਫਿਲਮ ਬਣਾਈ ਸੀ ਸੰਨੀ ਦਿਓਲ ਨੇ ਕਿਸੇ ਸਮੇਂ, ਉਹਦੇ ਲਈ ਇਹਨੇ ਆਪਣਾ ਦਫ਼ਤਰ ਨਾ ਗਿਰਵੀ ਰੱਖਤਾ ਸੀ। ਠੀਕ ਹੈ ਜੀ। ਤੇ ਉਹ ਦਫ਼ਤਰ ਗਿਰਵੀ ਰੱਖਿਆ ਸੀ ਤੇ ਪ੍ਰਾਈਵੇਟ ਮੈਂ ਕਿਹਾ ਲੋਨ ਚੱਕਿਆ ਸੀ ਕਿਤੋਂ, ਤੇ ਉਹ ਗਿਰਵੀ ਦਫ਼ਤਰ ਛਡਾਉਣ ਲਈ ਜਾਂ ਪ੍ਰਾਈਵੇਟ ਕਰਜ਼ਾ ਲਾਉਣ ਲਈ ਇਹਨੇ ਆਪਣੇ ਘਰ ਦੇ ਬਦਲੇ ਆਪਣੇ ਬੰਗਲਾ, ਜਿਹਨੂੰ ਕਹਿੰਦੇ ਆ ਬੰਗਲਾ ਅਸਲ 'ਚ ਨਾ ਵੱਡਾ, ਹੂੰ, ਸੋ ਹੂੰ, ਉਹਦੇ ਵੱਟੇ ਲੋਨ ਲੈ ਲਿਆ। ਹੂੰ, ਹੂੰ, ਤੇ ਜਨਾਬ ਨੇ ਲੋਨ ਮੋੜਿਆ ਨਹੀਂ। ਬੈਂਕ ਵਾਲੇ ਕਹਿੰਦੇ ਕਿ ਇੰਨੀਆਂ ਕਮਾਈਆਂ ਹੋ ਰਹੀਆਂ, ਤੇਰੇ ਤਾਂ ਫਿਲਮ ਹੈ ਬਹੁਤ ਹਿੱਟ ਆ, ਤੇਰੇ ਲਈ ਕੀ ਆ? ਹੂੰ, ਸੋ ਬੜਾ ਵੱਡਾ ਦੇਸ਼ ਭਗਤ ਆ ਤੂੰ ਤਾਂ, ਹੈ ਨਾ, ਆਪਣੇ ਹੂੰ। ਹਲਕੇ 'ਚ ਨਾ ਜਾ ਕੇ ਤੂੰ ਤਾਂ ਬਾਰਡਰ ਤੇ ਖੋਰੂ ਪਾ ਕੇ ਆਉਣਾ। ਹਾਂਜੀ, ਹਾਂਜੀ। ਤੇ ਇਹੋ ਜਿਹੇ ਦੇਸ਼ ਭਗਤ ਨੂੰ ਤਾਂ ਫਿਰ ਪੈਸੇ ਪਹਿਲਾਂ ਉਤਾਰ ਦੇਣੇ ਚਾਹੀਦੇ ਸੀ। ਹੂੰ, ਹੂੰ, ਹੂੰ। ਤੇ ਉਹ ਕਹਿੰਦੇ ਜੀ ਤੂੰ ਤਾਂ ਭਾਈ ਡਿਫਾਲਟਰ ਆ ਤੇ ਆ ਚੱਕ 56 ਕਰੋੜ ਦੀ ਤੂੰ ਅਦਾਇਗੀ ਨਹੀਂ ਕਰ ਰਿਹਾ, ਅਸੀਂ ਤੇਰੀ ਨਿਲਾਮੀ ਕਰਾਂਗੇ। ਨੋਟਿਸ ਜਾਰੀ ਹੋ ਗਿਆ। ਹੂੰ, ਹੂੰ, ਨੋਟਿਸ ਜਾਰੀ ਹੋਣ ਤੋਂ ਬਾਅਦ ਬੀਜੇਪੀ ਨੂੰ ਹੱਥਾਂ ਪੈਰਾਂ ਦੀ ਪੈ ਗਈ। ਹੂੰ। ਬਈ ਅਗਲਿਆਂ ਦਾ ਮੈਂਬਰ ਪਾਰਲੀਮੈਂਟ ਆ, ਬਦਨਾਮੀ ਤਾਂ ਪਾਰਟੀ ਦੀ ਹੋ ਰਹੀ ਆ। ਹਾਂਜੀ, ਹਾਂਜੀ। ਮੈਂ ਤਾਂ ਇਹ ਸੋਚਿਆ ਸੀ ਪ੍ਰਵੀਨ ਜੀ ਹੂੰ, ਕਿ ਲੈ ਬਈ ਇਹਦਾ ਘਰ ਹੁਣ ਡਿਫਾਲਟਰ ਆ, ਹੂੰ, ਹੂੰ, ਜਾਂ ਤਾਂ ਇਹ ਨਿਲਾਮ ਹੋਊਗਾ ਜਾਂ ਬੁਲਡੋਜ਼ਰ ਚੱਲੂਗਾ, ਕਿਉਂ ਅੱਜ ਕੱਲ੍ਹ ਬੁਲਡੋਜ਼ਰ ਬਹੁਤ ਚੱਲਦੇ ਨੇ। ਇਹ ਹੋ ਹੂੰ, ਸਕਦਾ ਯੂਪੀ ਬਿਹਾਰ ਤੋਂ ਕੋਈ ਪੀਲਾ ਪੰਜਾ ਮੰਗਾ ਲੈਣ ਕਿ ਢਾਓ ਵੀ ਇਹ ਵੀ ਹੁਣ ਗਲਤ ਮਕਾਨ ਹੈ ਤਾਂ ਇਹਦਾ ਮਾਲਕ ਨਹੀਂ ਇਹ ਹੈਗਾ, ਹੂੰ। ਜਾਂ ਇਹਨੂੰ ਸਾਹਮਣੇ ਬਿਠਾ ਕੇ ਫਿਲਮਾਂ ਵਾਂਗ ਨਿਲਾਮੀ ਹੋਵੇ ਕਿ ਚੱਕ। ਹੂੰ, 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 ਹੂੰ। ਪਰ ਜਨਾਬ ਭਾਜਪਾ ਦੇ ਮੈਂਬਰ ਪਾਰਲੀਮੈਂਟ ਨੇ, ਹੂੰ, ਤੇ ਭਾਜਪਾ ਨੇ ਆਪਣੀ ਸ਼ਾਖ ਬਚਾਉਣੀ ਸੀ ਹੂੰ, ਜਾਂ ਹੂੰ, ਇਸ ਟੱਬਰ ਨੂੰ ਆਪਣੀ ਜਾੜ ਥੱਲੇ ਰੱਖਣਾ ਸੀ ਕਿ ਨੋਟਿਸ ਵੀ ਜਾਰੀ ਸ਼ਰਾਰਤਨ ਹੋਇਆ ਤੇ ਹੂੰ, ਵਾਪਸੀ ਵੀ ਸ਼ਰਾਰਤਨ ਹੋਇਆ, ਇਹ ਵੀ ਚਰਚਾਵਾਂ ਨੇ। ਹੂੰ, ਹੂੰ, ਹੂੰ। ਸੋ ਜੀ, ਅਗਲਿਆਂ ਨੇ ਆਸਾਨ ਕਰਤਾ ਕਿ ਦੇਖ ਤੈਨੂੰ 24 ਘੰਟਿਆਂ 'ਚ ਅਸੀਂ ਬਚਾ ਲਿਆ। ਜੀ, ਜੀ। ਸੋ ਜਿਹੜੀ ਬਦਨਾਮੀ ਹੋਣੀ ਸੀ ਉਹ ਵੀ ਹੋ ਗਈ ਤੇ ਨੋਟਿਸ ਵਾਪਸ ਹੋਣ ਤੋਂ ਬਾਅਦ ਬਦਨਾਮੀ ਹੋਰ ਵੱਡੀ ਹੋ ਗਈ। ਸੋ ਹੂੰ। ਇਸ ਲਈ ਜੀ ਇਹਨੂੰ ਬਚਾਉਣ ਪਿੱਛੇ ਭਾਰਤੀ ਜਨਤਾ ਪਾਰਟੀ ਹੋਇਆ, ਉਹਨਾਂ ਦੀ ਮਿਹਰਬਾਨੀ ਕਰਕੇ ਬਚਿਆ। ਤੇ ਬੈਂਕ ਆਫ ਬੜੌਦਾ ਨੂੰ ਲਿਖਣਾ ਪਿਆ ਤਕਨੀਕੀ ਕਾਰਨ। ਕਮਾਲ ਹੈ ਜਨਾਬ, ਹਾਂ, ਆਹੋ। ਜੀ, ਜੀ। ਨੋਟਿਸ ਭੇਜਣ ਪਿੱਛੇ ਵੀ, ਨੋਟਿਸ ਵਾਪਸ ਲੈਣ ਪਿੱਛੇ ਵੀ ਤਕਨੀਕੀ ਕਾਰਨ ਵੀ ਹੁੰਦੇ, ਮੈਨੂੰ ਤਾਂ ਅੱਜ ਪਤਾ ਲੱਗਿਆ। ਚਲੋ ਹੂੰ। ਜਾਨ ਬਚ ਗਈ ਜੀ ਹਲੇ ਫਿਲਹਾਲ ਬੰਗਲੇ ਦੀ। ਸ਼ਰਮਾ ਜੀ ਲੋਕ ਕਹਿਣਗੇ ਨਾ ਜਦੋਂ ਕੋਈ ਹਸਤੀ ਨਾਲ ਜੁੜੀ ਖਬਰ ਸਾਂਝੀ ਕਰਦੇ ਤੇ ਤੁਸੀਂ ਇੱਕੋ ਹੀ ਹਵਾਲਾ ਦੇਣਾ ਤੇ ਹਵਾਲਾ ਉਹੀ ਮੁੜ ਝੁੜ ਕੇ ਸਾਡੇ ਕੋਲੇ ਹੁੰਦਾ ਹੈ ਕਿ ਜਦੋਂ ਕਿਸਾਨ ਡਿਫਾਲਟਰ ਹੁੰਦਾ ਉਹਦੀ ਫੋਟੋ ਲੱਗ ਹੂੰ, ਜਾਂਦੀ ਹੈ। ਹਾਂ, ਮਜ਼ਦੂਰ ਉਹਦੇ ਡਿਫਾਲਟਰ ਹੁੰਦਾ ਉਹਦੀ ਫੋਟੋ ਲੱਗ ਜਾਂਦੀ ਹੈ। ਹੂੰ, ਪਰ ਇੱਥੇ ਆਪਾਂ ਇੱਕ ਦਿਨ ਤੁਸੀਂ ਜਿਹੜਾ ਲੰਘਿਆ ਪ੍ਰੋਗਰਾਮ ਆਪਣਾ ਖਬਰ ਤੇ ਨਜ਼ਰ, ਦੋ ਵੱਡੀਆਂ ਅਹਿਮ ਹਸਤੀਆਂ ਬਾਰੇ, ਰਾਜਜੀਤ ਬਿਲਕੁਲ। ਸਿੰਘ ਹੁੰਦਲ ਤੇ ਹੂੰ, ਹਰਤਿੰਦਰ ਸਿੰਘ ਚਾਹਲ, ਹੂੰ, ਜਿਹੜੇ ਕਿ ਹਜੇ ਗਿਰਫਤ ਦੇ ਵਿੱਚ ਬਾਹਰ ਨੇ, ਵਿਜੀਲੈਂਸ ਦੀ ਵਾਹ, ਪਕੜ ਦੇ ਵਿੱਚੋਂ ਬਾਹਰ ਨੇ। ਵਾਹ, ਔਰ ਬਿਲਕੁਲ। ਬੜਾ ਨੇੜੇ ਰਹਿੰਦੇ ਰਹੇ ਆ ਦੋਨਾਂ, ਪੁਲਿਸ ਦੇ ਵੀ ਤੇ ਵਿਜੀਲੈਂਸ ਦੇ ਵੀ ਦੋਨੇ ਲੋਕ। ਲੋਕਾਂ ਦੇ ਸਿਰ ਤੇ ਇਹ ਜਿਹੜੀ ਅਖੌਤੀ ਦੇਸ਼ ਭਗਤੀ ਆ ਉਹ ਇਸ ਕਦਰ ਚੜ੍ਹ ਕੇ ਬੋਲ ਰਹੀ ਹੈ। ਸ਼ਰਮਾ ਜੀ ਰੂਮੀ ਖਾਨ ਇਸ ਫਿਲਮ ਦਾ ਵਿਲਨ ਹੈ, ਗਦਰ 2, ਹੂੰ, ਉਹਦੇ ਹਾਂ, ਘਰ ਤੇ ਹਮਲਾ ਕਰਤਾ। ਹਾਂ, ਕਹਿੰਦੇ ਹਾਂ, ਹਾਂ ਤੂੰ ਪਾਕਿਸਤਾਨੀ ਹੈ, ਮੱਧ ਪ੍ਰਦੇਸ਼ ਦੇ। ਦੱਸ ਦੇਖ ਤੁਸੀਂ ਲਓ। ਦੇਖੋ ਕਿ ਜਿਹੜੇ ਲੋਕ ਇੱਕ ਫਿਲਮ ਨੂੰ ਫਿਲਮ ਵਾਂਗੂ ਨਹੀਂ ਸੋਚਦੇ, ਕਿ ਉਹ ਕਦੇ ਹਾਂ, ਇਸ ਗੱਲ ਦਾ ਜਵਾਬ ਲੈ ਲੈਣਗੇ ਕਿ ਭਾਈ 55 ਕਰੋੜ ਕਿਹਦਾ ਉਹ, ਜਿਹੜਾ ਹਾਂ, ਮੁੜ ਨਹੀਂ ਰਿਹਾ ਉਹ। ਹਾਂ, ਅਲਟੀਮੇਟਲੀ ਤਾਂ ਲੋਕਾਂ ਦਾ ਪੈਸਾ ਨਾ। ਪਰ ਜਦੋਂ ਬਿਲਕੁਲ। ਲੋਕ ਪੈਸੇ ਦਾ ਹਿਸਾਬ ਮੰਗਣ ਦੀ ਬਜਾਏ ਜਿਹੜੇ ਫਿਲਮਾਂ ਦੇ ਮਗਰ ਲੱਗ ਕੇ ਕਿਸੇ ਦਾ ਘਰ ਦੇ ਤੋੜ ਭੰਨਣ ਸਕਦੇ, ਚੱਲ ਜਾਂਦਾ। ਭੰਨਣ ਜਾ ਸਕਦੇ, ਉਹਨਾਂ ਨੇ ਇਹ ਪਰਵਾਹ ਥੋੜ੍ਹੋ ਕਰਨੀ ਕਿ ਸਾਡਾ 55 ਕਰੋੜ ਹੋਰ ਕੋਈ ਬੰਦਾ ਹੜੱਪ ਗਿਆ, ਨੱਪ ਗਿਆ ਜਾਂ ਮੋੜਿਆ ਨਹੀਂ। ਵਾਹ, ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਜੀ। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਵੀ ਸਾਰਿਆਂ ਦਾ ਬਹੁਤ ਧੰਨਵਾਦ। ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ, ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।